ਆਬੂ ਧਾਬੀ ਤੋਂ ਇੱਕ ਬੜੀ ਮੰਦਭਾਗੀ ਖਬਰ ਆਈ ਹੈ ਕਿ ਦਲਵਿੰਦਰ ਸਿੰਘ ਜੀ ਨੂੰ ਉੱਥੇ ਜਦੋਂ ਉਹ ਵਿਜ਼ਟਰ ਵੀਜ਼ੇ ਤੇ ਗਏ ਸਨ, ਉੱਥੇ ਖਾਸਾ ਤੰਗ ਪਰੇਸ਼ਾਨ ਕੀਤਾ ਗਿਆ। 20 ਦਿਨ ਉਹਨਾਂ ਨੇ ਹਿਰਾਸਤ ਦੇ ਵਿੱਚ ਰੱਖਿਆ। ਹਿਰਾਸਤ ਦੇ ਦੌਰਾਨ ਵੀ ਉਹਨਾਂ ਦੀ ਜਿਹੜੇ ਕਕਾਰ ਨੇ, ਧਾਰਮਿਕ ਭਾਵਨਾਵਾਂ ਨੇ, ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਦੇ ਨਾਲ ਬਦਸਲੂਕੀ ਨਾਲ ਪੇਸ਼ ਆਇਆ ਗਿਆ। ਦਲਵਿੰਦਰ ਸਿੰਘ ਹਾਂਜੀ। ਕੈਥਲ ਦੇ ਹਰਿਆਣੇ ਤੋਂ ਨੇ, ਬਜ਼ੁਰਗ ਨੇ, ਜੇ ਆਪਾਂ ਜੀ। ਕਹੀਏ ਕੋਈ ਜਵਾਨ ਬੰਦਾ ਨਹੀਂ ਹੈਗਾ। ਤੇ ਜਦੋਂ ਉਹ ਆਬੂ ਧਾਬੀ ਦੇ ਵਿੱਚ ਉੱਥੇ ਨਾ ਪਾਪਸ ਮੰਦਿਰ ਬਚੋ ਸਨਵਾਸ ਸੀ, ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਮੰਦਿਰ ਹੈ, ਉੱਥੇ ਜਦੋਂ ਉਹ ਘੁੰਮਣ ਗਏ ਤਾਂ ਉੱਥੇ ਪੁਲਿਸ ਨੇ ਉਹਨਾਂ ਦੀ ਕਿਰਪਾਨ ਜਿਹੜੀ ਸ਼੍ਰੀ ਸਾਹਿਬ ਪਾਈ ਹੋਈ ਸੀ, ਉਹਦੇ ਉੱਤੇ ਸ਼ੱਕ ਦਿਖਾ ਕੇ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ, ਤਲਾਸ਼ੀ ਲਈ। G7 ਸਮਿਟ ਹੋਣ ਜਾ ਰਿਹਾ ਤੇ ਵਿਸ਼ਵ ਗੁਰੂ ਨੂੰ ਸੱਦਾ ਨਹੀਂ ਦਿੱਤਾ ਇਹਨਾਂ ਨੇ। ਭਾਈ ਨਿੱਜਰ ਦੇ ਕਤਲ ਤੋਂ ਬਾਅਦ ਇਹ ਪਹਿਲਾ G7 ਹੈਗਾ ਜਿਹੜਾ ਕੈਨੇਡਾ ਦੇ ਵਿੱਚ ਹੋ ਰਿਹਾ। ਪੰਜਾਬ 'ਚ ਬ੍ਰੇਨ ਹੋ ਰਹੀ ਹੈ ਤਾਂ ਆਪਾਂ ਗੱਲ ਸੁਣਦੇ ਹੀ ਆ। ਵਧੀਆ ਜਿਹੜੇ ਰੋਸ਼ਨ ਦਿਮਾਗ ਨੇ ਬਾਹਰ ਆ ਰਹੇ ਨੇ, ਉਹਦਾ ਤਾਂ ਪੰਜਾਬ ਨੂੰ ਕਲੌਸ ਹੈਗਾ ਹੀ ਆ, ਭਾਵੇਂ ਉਹ ਭਵਿੱਖ ਦੇ ਵਿੱਚ ਆਪਾਂ ਨੂੰ ਸਾਹਮਣੇ ਆਵੇ, ਪਰ ਸਰਮਾਏ ਦੇ ਰੂਪ ਦੇ ਵਿੱਚ ਉਹ ਕਿੰਨੀ ਕੁ ਰਕਮ ਹੋ ਸਕਦੀ? ਬਿਲੀਅਨਸ ਆਫ ਡਾਲਰ ਜੀ, ਮਤਲਬ ਬਹੁਤ ਜ਼ਿਆਦਾ ਜਿਹੜਾ ਸਰਮਾਇਆ ਹੋ hundreds of billions of dollars ਜਿਹੜੇ ਪੰਜਾਬ ਦੇ ਵਿੱਚ ਇੱਥੇ ਆਏ ਆ। ਤੇ ਉਹਦਾ ਰਿਜ਼ਲਟ ਕੀ ਹੋਇਆ ਵੀ ਜਿਹੜੀ ਉਹ ਜ਼ਮੀਨ ਹੈ, ਉਹਦੇ ਵਿੱਚ ਬਹੁਤੇ ਉਹ ਜ਼ਮੀਨਾਂ ਦੀ ਜਿਹੜੀ ਉਹ ਸਰਮਾਏਦਾਰਾਂ ਦੇ ਕੋਲ, ਜਿਹਦਾ ਕਿ ਜਿਹੜਾ ਆਪਾਂ ਨੂੰ ਜਿਹੜਾ ਪੰਜਾਬ ਨੂੰ ਮੇਨ ਖਤਰਾ ਜਿਹੜਾ ਕੈਨੇਡਾ ਤੁਹਾਨੂੰ ਇੱਕ ਸਕਿੱਲ ਤਾਂ ਦਿੰਦਾ। ਇੱਕ ਇੱਥੇ ਆਮ ਆਪਾਂ ਗੱਲ ਕਰਦੇ ਹਾਂ ਜਦੋਂ ਬਾਹਰਲਾ ਬੰਦਾ ਪੰਜਾਬ ਜਾਂਦਾ ਤਾਂ ਇਦਾਂ ਲੱਗਦਾ ਵੀ ਪੰਜਾਬ ਵਾਲੇ ਬਹੁਤ ਹੌਲੀ ਤੁਰ ਰਹੇ ਆ, ਸਮੇਂ ਦੀ ਕਦਰ ਨਹੀਂ ਕਰਦੇ। ਹਾਂਜੀ ਹਾਂ, ਕੰਮ ਨੂੰ ਟੁੱਟ ਕੇ ਨਹੀਂ ਪੈਂਦੇ, ਇਹ ਨੁਕਸ ਕੱਢੇ ਜਾਂਦੇ। ਹਾਂ, ਇਹ ਆਮ ਸ਼ਿਕਾਇਤ ਹੁੰਦੀ ਆ। ਪਰ ਜਿਹੜਾ ਇੱਕ ਵਰਕ ਐਥਿਕ ਹੈ, ਉਹ ਤਾਂ ਜੇ ਜਿਹੜੇ ਆਪਣੇ ਬੱਚੇ ਵਾਪਸ ਜਾਣਗੇ ਵੀ ਉਹ ਤਾਂ ਲੈ ਕੇ ਜਾਣਗੇ, ਤੇ ਉਹਦਾ ਮੈਨੂੰ ਲੱਗਦਾ ਵੀ ਪੰਜਾਬ ਨੂੰ ਸਟਿਲ ਫਾਇਦਾ ਹੋ ਸਕਦਾ। ਕੈਨੇਡਾ ਦੇ ਵਿੱਚ ਕਾਮਾਗਾਟਾ ਮਾਰੂ ਘਟਨਾ ਵਾਪਰੀ ਔਰ ਉਹਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਉਹਨਾਂ ਸਮਿਆਂ ਦੇ ਵਿੱਚ ਔਰ ਬਾਅਦ ਦੇ ਵਿੱਚ ਵੀ। ਕੈਨੇਡਾ ਨੇ ਇਹ ਮਹਿਸੂਸ ਕੀਤਾ ਕਿ ਇਹ ਸਾਡੇ ਤੇ ਇੱਕ ਧੱਬੇ ਵਾਂਗ ਆ, ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮਾਫੀ ਮੰਗੀ ਜੀ। ਹਾਲਾਂਕਿ ਤੀਜੇ ਘੱਲੂਘਾਰੇ ਜਿਸ ਦੀ ਆਪਾਂ ਸ਼ੁਰੂਆਤ ਕੀਤੀ ਹੈ, ਰਾਹੁਲ ਗਾਂਧੀ ਮਲਮੀ ਜੀਵ ਨਾਲ ਕਹਿ ਗਿਆ ਵੀ ਸਾਡੇ ਉਹ ਤੋਂ ਹੋਇਆ, ਪਰ ਲੋੜ ਆ ਇਸ ਮਾਮਲੇ ਨੂੰ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਚੁੱਕ ਕੇ ਉੱਥੇ ਕਬੂਲਿਆ ਜਾਵੇ ਕਿ ਹਾਂ ਇਹ ਗਲਤ ਹੋਇਆ, ਮੁਲਕਾਂ ਦਾ, ਸਿੱਖਾਂ ਦਾ ਕਾਣ ਹੋਇਆ, ਉਹਨਾਂ ਦੀ ਕਾਦਤ ਨੂੰ ਨੁਕਸਾਨ ਪਹੁੰਚਾਇਆ ਗਿਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੈਨੇਡਾ ਦੀ ਇਕਨੋਮੀ ਨੂੰ ਲੈ ਕੇ। ਕੈਨੇਡਾ ਦੇ ਵਿੱਚ ਇਸ ਟਾਈਮ ਕੀ ਕੁਝ ਚੱਲ ਰਿਹਾ, ਕੈਨੇਡਾ ਦੇ ਵਿੱਚ ਰਾਜਸੀ ਤੌਰ ਤੇ ਕੀ ਤਬਦੀਲੀਆਂ ਨੇ, ਕੈਨੇਡਾ ਦੇ ਵਿੱਚ ਫਾਈਨਾਂਸ ਦੇ ਮਾਮਲੇ ਦੇ ਵਿੱਚ ਕੀ ਹੋ ਰਿਹਾ, ਲਗਾਤਾਰ ਆਪਾਂ ਇਹਦੇ ਉੱਤੇ ਚਰਚਾ ਕਰਦੇ ਹਾਂ। ਇਹਦੇ ਨਾਲ ਕੈਨੇਡਾ ਦਾ ਜਾਂ ਵਿਸ਼ਵ ਦੇ ਭਰ ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ, ਉਹਦਾ ਪਰਸਪੈਕਟਿਵ ਤੋਂ ਕੈਨੇਡਾ ਜਾਂ ਦੂਜੇ ਮੁਲਕਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਵਿਚਾਰਦੇ ਹਾਂ। ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਉੱਤੇ ਚਰਚਾ ਕਰਨ ਦੇ ਲਈ, ਸਾਂਝ ਪਾਉਣ ਦੇ ਲਈ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਸ਼ਰਮਾ ਭਾਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਅਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੀਆਂ ਖਬਰਾਂ ਨੇ, ਮਸਲੇ ਨੇ, ਸਿੱਖ ਕੌਮ ਦੇ ਨਾਲ ਜੁੜੇ ਮਸਲੇ ਵੀ ਆਪਾਂ ਗੁਰਜਸਪਾਲ ਸਿੰਘ ਜੀ ਵਿਚਾਰਾਂਗੇ। ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਵੀ ਆਪਾਂ ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਉਸ ਹਫ਼ਤੇ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਰੇ, ਜਿਸ ਹਫ਼ਤੇ ਦੇ ਵਿੱਚ ਸਿੱਖ ਕੌਮ ਦੇ ਉੱਤੇ ਜਿਹੜਾ ਉਹ ਬਹੁਤ ਵੱਡਾ, ਆਪਾਂ ਕਹਿ ਲਈਏ ਕਿ ਇਹਨਾਂ ਦਿਨਾਂ ਦੇ ਵਿੱਚ ਸੰਵੇਦਨਸ਼ੀਲ ਦਿਨ ਹੁੰਦੇ ਨੇ, ਤੇ ਨਾ ਸਿਰਫ ਉਹਨਾਂ ਦੇ ਧਾਰਮਿਕ ਤੌਰ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਉਹਨਾਂ ਦੀ ਅਕਾਦਤ ਦੇ ਉੱਤੇ ਹਮਲਾ ਕੀਤਾ ਗਿਆ ਭਾਰਤੀ ਹਕੂਮਤ ਵੱਲੋਂ, ਬਲਕਿ ਜਿਸਮਾਨੀ ਤੌਰ ਤੇ ਵੀ ਉਹਨਾਂ ਦਾ ਜਿਹੜਾ ਨੁਕਸਾਨ ਹੈ ਕੀਤਾ ਗਿਆ। ਤੇ ਇਹਦੇ ਨਾਲ ਭਾਵਨਾਤਮਕ ਤੌਰ ਤੇ, ਇਮੋਸ਼ਨਲ ਤੌਰ ਤੇ ਵੀ ਸਿੱਖਾਂ ਨੂੰ ਇਸ ਵਰਤਾਰਿਆਂ ਦੇ ਵਿੱਚੋਂ ਖਾਸੇ ਦੇਰ ਤੱਕ ਲੰਘਣਾ ਪਿਆ। 41 ਸਾਲ ਹੋ ਚੁੱਕੇ ਨੇ, ਹਰ ਸਾਲ ਇਹ ਜ਼ਖਮ ਜਿਹੜੇ ਨੇ ਅੱਲੇ ਹੋ ਜਾਂਦੇ ਨੇ। ਗੁਰਜਸਪਾਲ ਸਿੰਘ ਜੀ, ਇਹਨਾਂ ਸਾਰੇ ਜਿਹੜੇ ਇਸ ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਮੈਂ ਤੁਹਾਡਾ ਕਮੈਂਟ ਲੈਣਾ ਚਾਹੁੰਦਾ, ਤੁਹਾਡੀ ਟਿੱਪਣੀ ਲੈਣੀ ਚਾਹੁੰਦਾ, ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਖਬਰ ਆਬੂ ਧਾਬੂ ਤੋਂ ਆ, ਉਹ ਵੀ ਸਿੱਖਾਂ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਖੁਆਰੀਆਂ ਹੁੰਦੀਆਂ ਨੇ, ਉਸੇ ਸਿਲਸਿਲੇ ਦੇ ਵਿੱਚ ਇੱਕ ਹੋਰ ਕੜੀ ਦੇ ਰੂਪ ਦੇ ਵਿੱਚ ਆਪਾਂ ਦੇਖਾਂਗੇ ਜੀ। ਸੋ ਜਿਵੇਂ ਤੁਸੀਂ ਪ੍ਰਵੀਨ ਭਾਜੀ ਕਿਹਾ ਵੀ 41 ਸਾਲ ਹੋ ਗਏ ਜਿਹੜਾ ਆਪਣਾ ਘੱਲੂਘਾਰਾ ਜਿਹੜਾ ਹੋਇਆ ਜੂਨ 1984 ਦੇ ਵਿੱਚ। ਜਿਹੜੀ ਸਿੱਖਾਂ ਦੀ ਕੱਲੀ ਸਿਰਫ ਦੇਹਾਂ ਤੇ ਸੱਟ ਨਹੀਂ ਸੀ, ਮਾਨਸਿਕ ਸਾਡੇ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਸਾਨੂੰ ਬਿਲਕੁਲ ਸਿੱਟਣ ਦੀ, ਢਹਿੰਦੀ ਕਲਾਂ ਦੇ ਵਿੱਚ ਲੈ ਕੇ ਜਾਣ ਦੀ ਉਹ ਕੋਸ਼ਿਸ਼ ਸੀਗੀ। ਹਾਲਾਂਕਿ ਜਿਹੜਾ ਸਰਕਾਰੀ ਪ੍ਰਚਾਰ ਸੀਗਾ ਉਹ ਇਹ ਸੀਗਾ ਵੀ ਹਾਂਜੀ ਅਸੀਂ ਕੁਛ ਕੁ ਬੰਦਿਆਂ ਦੇ ਉੱਤੇ, ਜਿਹੜੇ ਕੁਛ ਕੁ ਮਿਲੀਟੈਂਟ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੜੇ ਸੀ, ਪਰ ਹੁਣ ਇਹ ਗੱਲ ਬਿਲਕੁਲ ਹੀ ਸਪਸ਼ਟ ਹੋ ਚੁੱਕੀ ਹੈ ਵੀ ਉਹ ਸਾਰੀ ਸਿੱਖ ਕੌਮ ਦੇ ਉੱਤੇ ਜਿਹੜਾ ਉਹ ਬਹੁਤ ਗਿਣ ਮਿਥ ਕੇ ਕੀਤਾ ਗਿਆ ਹਮਲਾ ਸੀਗਾ। ਇਕੱਲੀ ਸਿੱਖ ਕੌਮ ਦੇ ਉੱਤੇ ਨਹੀਂ, ਮੇਰੇ ਖਿਆਲ ਨਾਲ ਜਿਹੜਾ ਆਪਣਾ ਪੂਰਾ ਖਿੱਤਾ ਉਹਦੇ ਉੱਤੇ ਗਿਣ ਮਿਥ ਕੇ ਹਮਲਾ ਕੀਤਾ ਗਿਆ, ਕਿਉਂਕਿ ਜਿਹੜਾ ਦਰਬਾਰ ਸਾਹਿਬ ਹੈ ਉਹ ਠੀਕ ਹੈ ਵੀ ਸਿੱਖਾਂ ਦੀ ਸਭ ਤੋਂ ਜ਼ਿਆਦਾ ਆਸਥਾ ਹੈ, ਪਰ
ਦੁਨੀਆ ਦਾ ਕੋਈ ਵੀ ਬੰਦਾ ਜਿਹੜਾ ਕਿ ਧਰਮੀ ਹੈ, ਜਿਹੜਾ ਬੰਦਾ ਸਰਬੱਤ ਦਾ ਭਲਾ ਮੰਗਦਾ, ਜਿਹੜਾ ਬੰਦਾ ਭਾਈਚਾਰੇ ਵਿੱਚ ਵਿਸ਼ਵਾਸ ਰੱਖਦਾ, ਉਹ ਸਾਰਿਆਂ ਦੇ ਜਿਹੜੇ ਮਨ ਤੇ ਇਸ ਹਮਲੇ ਦਾ ਬਹੁਤ ਡੂੰਘਾ ਅਸਰ ਹੋਇਆ ਸੀਗਾ। 41 ਸਾਲਾਂ ਬਾਅਦ ਬਹੁਤ ਗੱਲਾਂ ਕਲੀਅਰ ਹੋ ਚੁੱਕੀਆਂ ਨੇ, ਪਰ ਜਿਵੇਂ ਜਿਵੇਂ ਇਸ ਗੱਲ ਨੂੰ ਹੋਰ ਰਿੜਕਿਆ ਜਾਊਗਾ, ਸਾਡੀਆਂ ਅਗਲੀਆਂ ਪੀੜ੍ਹੀਆਂ ਉੱਤੇ ਰਿਸਰਚ ਕਰਨਗੀਆਂ, ਜਿਵੇਂ ਜਿਵੇਂ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਏਜੰਸੀਆਂ ਦੀਆਂ ਫਾਈਲਾਂ ਹੈਗੀਆਂ ਉਹ ਡੀਕਲਾਸੀਫਾਈ ਕੀਤੀਆਂ ਜਾਣਗੀਆਂ, ਨਵੀਂ ਜਾਣਕਾਰੀ ਆਉਂਦੀ ਜਾਏਗੀ, ਇਹਨਾਂ ਇਵੈਂਟਸ ਨੂੰ ਹੋਰ ਰਿੜਕਿਆ ਜਾਏਗਾ, ਤੇ ਜਿਹੜੇ ਉਹਦੇ ਸਿੱਟੇ ਆ ਤੇ ਉਤੋਂ ਜਿਹੜੀਆਂ ਸਿੱਖਿਆਵਾਂ ਲੈ ਕੇ ਜਿਹੜੀ ਸਿੱਖ ਕੌਮ ਹੈ ਉਹ ਹੋਰ ਬਿਹਤਰ ਹੁੰਦੀ ਰਹੇਗੀ, ਉਹ ਹੋਰ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਰਹੇਗੀ। ਇੱਕ ਨਾ ਪਰਮ ਸਿੰਘ ਭਾਜੀ ਦੀ ਬੜੀ ਸੋਹਣੀ ਪੇਂਟਿੰਗ ਹੈ, ਉਹਦੇ ਵਿੱਚ ਨਾ ਅਕਾਲ ਤਖਤ ਸਭ ਢਿਆ ਹੋਇਆ ਤੇ ਉਹਦੇ ਵਿੱਚੋਂ ਨਾ ਇੱਕ ਸਿੱਖ ਨਿਕਲ ਰਿਹਾ ਤੇ ਉਹ ਜਕਾਰੇ ਲਾ ਰਿਹਾ, ਤੇ ਉਹ ਪੇਂਟਿੰਗ ਦਾ ਟਾਈਟਲ ਹੈਗਾ ਜਕਾਰੇ ਲਾਉਣ ਦਾ ਦਿਨ। ਸੋ ਹਾਲਾਂਕਿ ਜਿਹੜਾ ਉਸ ਹਮਲੇ ਦਾ ਮਕਸਦ ਸੀਗਾ ਉਹ ਸਾਨੂੰ ਮਾਨਸਿਕ ਤੌਰ ਤੇ ਸਿੱਟਣਾ, ਮਾਨਸਿਕ ਤੌਰ ਤੇ ਤੋੜਨਾ, ਸਾਨੂੰ ਢਹਿੰਦੀ ਕਲਾ ਦੇ ਵਿੱਚ ਲੈ ਕੇ ਜਾਣਾ, ਪਰ ਸਿੱਖ ਕੌਮ ਉਸ ਹਮਲੇ ਦੇ ਵਿੱਚ ਹੋਰ ਤਕੜੀ ਹੋ ਕੇ ਉੱਭਰੀ। ਉਹਨੇ ਪਹਿਲੀ ਗੱਲ ਤਾਂ ਜਿਹੜੇ ਅੰਦਰ ਅਕਾਲ ਤਖਤ ਸਾਹਿਬ ਦੇ ਅੰਦਰ, ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜੇ ਸਿੰਘਾਂ ਸਿੰਘਣੀਆਂ ਨੇ, ਜਿਨ੍ਹਾਂ ਨੇ ਡਟ ਕੇ ਪੂਰੇ ਮੁਲਕ ਦੀ ਫੌਜ ਦਾ ਮੁਕਾਬਲਾ ਕੀਤਾ, ਉਹਨਾਂ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ, ਉਹ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹੀਦੀਆਂ ਪਾਈਆਂ, ਉਹ ਢਹਿੰਦੀ ਕਲਾ ਦੀ ਬਜਾਏ ਸਾਰੀ ਕੌਮ ਨੂੰ, ਸਾਰੇ ਖਿੱਤੇ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਗਏ, ਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਦਿਖਾਇਆ ਵੀ ਕਿਵੇਂ ਮੁੱਠੀ ਭਰ ਲੋਕ ਪੂਰੀ ਦੀ ਪੂਰੀ ਫੌਜ ਦੇ ਨਾਲ ਲੜ ਸਕਦੇ ਨੇ। ਜੀ ਬਿਲਕੁਲ। ਤੇ ਜਿਵੇਂ ਆਪਾਂ ਦੇਖਦੇ ਹਾਂ ਵੀ ਗੁਰਜਸਪਾਲ ਸਿੰਘ ਜੀ, ਕਿ ਜਿਸ ਤਰੀਕੇ ਦੇ ਨਾਲ ਸਿੱਖ ਪਿਛਲੀ ਸਵਾ ਸਦੀ ਤੋਂ ਪਹਿਲਾਂ ਦੇ ਜਿਹੜੇ ਪ੍ਰਵਾਸ ਉਹ ਕਰ ਚੁੱਕੇ ਨੇ, ਇਹਨਾਂ ਵਰਤਾਰਿਆਂ ਤੋਂ ਬਾਅਦ ਸਿੱਖਾਂ ਨੂੰ ਪ੍ਰਵਾਸ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਕਰਨਾ ਪਿਆ, ਕਿਉਂਕਿ ਉੱਥੇ ਹਾਲਾਤ ਉਹਨਾਂ ਨੇ ਉਹੋ ਜਿਹੇ ਬਣਾਤੇ ਸੀ। ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ, ਜਾਂ ਉਹਨਾਂ ਨੂੰ ਥਾਣਾ ਕਚਹਿਰੀਆਂ ਦੇ ਵਿੱਚ ਲਿਜਾ ਕੇ ਜ਼ਲੀਲ ਕਰਨਾ, ਉਹਨਾਂ ਨੂੰ ਉਹਨਾਂ ਦੇ ਧਾਰਮਿਕ ਜਿਹੜੇ ਮਾਨਤਾ, ਉਹਨਾਂ ਦੀ ਪਹਿਰਾਵਾ, ਜਾਂ ਕਹਿ ਲਓ ਕਿ ਕੇਸ ਆ, ਉਹਨਾਂ ਦੀ ਬੇਹੁਰਮਤੀ ਕਰਨੀ, ਇਹ ਆਮ ਵਰਤਾਰੇ ਰਹੇ, ਤੇ ਲਗਭਗ 1.5 ਦਹਾਕੇ ਤੱਕ ਇਹ ਸਾਰਾ ਕੁਛ ਆਪਾਂ ਸਾਰਿਆਂ ਨੇ ਹੰਢਾਇਆ। ਬਹੁਤ ਸਾਰੇ ਪਰਿਵਾਰਾਂ ਦੇ ਉੱਤੇ ਇਹ ਗੁਜ਼ਰੀ। ਜਿਵੇਂ ਮੈਂ ਪ੍ਰਵਾਸ ਦਾ ਹੀ ਜ਼ਿਕਰ ਕੀਤਾ, ਖੱਜਲ ਖੁਆਰੀਆਂ ਹਾਲੇ ਵੀ ਹੋ ਰਹੀਆਂ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਖਾਂ ਨੇ ਆਪਣੀ ਪਹਿਚਾਣ ਦੁਨੀਆ ਦੇ ਵਿੱਚ ਲਿਜਾਣ ਦੇ ਵਿੱਚ, ਦੁਨੀਆ ਨੂੰ ਦੱਸਣ ਦੇ ਬਾਰੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ। ਐਵੇਂ ਨਹੀਂ ਵੱਖ-ਵੱਖ ਸਿਟੀਜ਼ ਜਿਹੜੀਆਂ ਨੇ ਉਹ ਆਪਣੇ ਰੈਕਗਨਾਈਜੇਸ਼ਨ ਕਰਦੀਆਂ ਵੱਖ-ਵੱਖ ਦਿਨਾਂ ਦੇ ਦੌਰਾਨ। ਆਬੂ ਧਾਬੀ ਤੋਂ ਇੱਕ ਬੜੀ ਮੰਦਭਾਗੀ ਖਬਰ ਆਈ ਹੈ ਕਿ ਦਲਵਿੰਦਰ ਸਿੰਘ ਜੀ ਨੂੰ ਉੱਥੇ ਜਦੋਂ ਉਹ ਵਿਜ਼ਟਰ ਵੀਜ਼ੇ ਤੇ ਗਏ ਸਨ, ਉੱਥੇ ਖਾਸਾ ਤੰਗ ਪਰੇਸ਼ਾਨ ਕੀਤਾ ਗਿਆ। 20 ਦਿਨ ਉਹਨਾਂ ਨੇ ਹਿਰਾਸਤ ਦੇ ਵਿੱਚ ਰੱਖਿਆ। ਹਿਰਾਸਤ ਦੇ ਦੌਰਾਨ ਵੀ ਉਹਨਾਂ ਦੀ ਜਿਹੜੇ ਕਕਾਰ ਨੇ, ਧਾਰਮਿਕ ਭਾਵਨਾਵਾਂ ਨੇ, ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਦੇ ਨਾਲ ਬਦਸਲੂਕੀ ਨਾਲ ਪੇਸ਼ ਆਇਆ ਗਿਆ ਜੀ। ਹਾਂਜੀ, ਸੋ ਦਲਵਿੰਦਰ ਸਿੰਘ, ਜਿਵੇਂ ਤੁਸੀਂ ਦੱਸਿਆ ਹੀ ਆ, ਵਿਜ਼ਟਰ ਵੀਜ਼ੇ ਤੇ ਆਬੂ ਧਾਬੀ ਗਏ ਸੀਗੇ, ਉੱਥੇ ਘੁੰਮਣ ਗਏ ਹੋਏ ਸੀ। ਕੈਥਲ ਦੇ ਹਰਿਆਣੇ ਤੋਂ ਨੇ, ਬਜ਼ੁਰਗ ਨੇ, ਜੇ ਆਪਾਂ ਕਹੀਏ ਕੋਈ ਜਵਾਨ ਬੰਦਾ ਨਹੀਂ ਹੈਗਾ। ਤੇ ਜਦੋਂ ਉਹ ਆਬੂ ਧਾਬੀ ਦੇ ਵਿੱਚ ਉੱਥੇ ਨਾ ਬਾਪਸ ਮੰਦਿਰ, ਬਚੋ ਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਮੰਦਿਰ ਹੈ। ਸੋ ਜਿਹੜੇ ਇਹ BAPS ਜਿਹੜੇ ਬਾਪਸ ਮੰਦਿਰ ਨੇ ਨਾ, ਇਹ ਬਹੁਤ ਵੱਡੇ ਵੱਡੇ ਮੰਦਿਰ ਇੱਥੇ ਟੋਰਾਂਟੋ ਦੇ ਵਿੱਚ ਵੀ ਹੈ, ਨਿਊਯਾਰਕ ਦੇ ਵਿੱਚ ਵੀ ਹੈ, ਲੰਡਨ ਦੇ ਵਿੱਚ ਵੀ ਹੈ। ਸੋ ਐਵੇਂ ਹੀ ਆਬੂ ਧਾਬੀ ਦੇ ਵਿੱਚ ਵੀ ਬਹੁਤ ਇੱਕ ਮੇਜਰ ਤੀਰਥ ਸਥਾਨ ਇਸਟੈਬਲਿਸ਼ ਕੀਤਾ ਗਿਆ। ਉੱਥੇ ਜਦੋਂ ਉਹ ਘੁੰਮਣ ਗਏ ਤਾਂ ਉੱਥੇ ਪੁਲਿਸ ਨੇ ਉਹਨਾਂ ਦੀ ਕਿਰਪਾਨ ਜਿਹੜੀ ਸ਼੍ਰੀ ਸਾਹਿਬ ਪਾਈ ਹੋਈ ਸੀਗੀ, ਉਹਦੇ ਉੱਤੇ ਸ਼ੱਕ ਦਿਖਾ ਕੇ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ, ਤਲਾਸ਼ੀ ਲਈ। ਮੰਦਿਰ ਦੀ ਕਮੇਟੀ ਨੇ ਤੇ ਜਿਹੜੇ ਟੂਰ ਗਾਈਡ ਸੀਗਾ ਉਹਨਾਂ ਨੇ ਪੁਲਿਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ, ਇਹ ਤਾਂ ਵੀ ਸਿੱਖਾਂ ਦਾ ਕਕਾਰ ਹੈ, ਇਹ ਉਹਨਾਂ ਚੋਂ ਇੱਕ ਕਕਾਰ ਹੈ, ਵੀ ਤੁਸੀਂ ਸਮਝੋ। ਪਰ ਉਹ ਗੱਲ ਨਹੀਂ ਸੁਣੀ ਗਈ ਤੇ ਉਹਨਾਂ ਨੂੰ 20 ਦਿਨਾਂ ਦੇ ਲਈ ਡਿਟੇਨ ਕੀਤਾ ਗਿਆ। ਉਹਨਾਂ ਦੀ ਪੱਗ ਨੂੰ ਵੀ, ਪੱਗ ਤੇ ਜਿਹੜੀ ਸ਼੍ਰੀ ਸਾਹਿਬ ਹੈ ਉਹਨਾਂ ਦੇ ਸਰੀਰ ਤੋਂ ਅੱਡ ਕੀਤਾ ਗਿਆ। ਉਹਨਾਂ ਨੂੰ ਕਾਫੀ ਜਲਾਲਤ ਉੱਥੇ ਸਹਿਣੀ ਪਈ। ਸੋ ਦੇਖੋ, ਇਹ ਜਿਹੜੀਆਂ ਖੁਆਰੀਆਂ ਨੇ, ਮਤਲਬ ਕਿਊਬੈਕ ਦੇ ਵਿੱਚ, ਕੈਨੇਡਾ ਦੇ ਹੁਣ ਜਿਹੜਾ ਸਾਡਾ ਕਿਊਬੈਕ ਉਰੇ ਦਾ ਖਿੱਤਾ ਹੈਗਾ, ਪ੍ਰੋਵਿੰਸ, ਉਹਦੇ ਵਿੱਚ ਲਗਾਤਾਰ ਜਿਹੜੀ ਇਹ ਜਲਾਲਤ ਹੈ ਉਹ ਸਿੱਖਾਂ ਨੂੰ ਸਹਿਣੀ ਪੈ ਰਹੀ ਹੈ। ਇਕੱਲੇ ਸਿੱਖਾਂ ਨੂੰ ਨਹੀਂ, ਮਤਲਬ ਉਹਨਾਂ ਨੇ ਸਾਰੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਜਿਹੜੀ ਕਿਊਬੈਕ ਦੀ ਸਰਕਾਰ ਹੈਗੀ ਹੈ, ਉਹਨਾਂ ਨੇ ਬੰਦਸ਼ ਲਾਈ ਹੋਈ ਹੈ ਵੀ ਤੁਸੀਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ, ਜਿਹਦੇ ਵਿੱਚ ਸਕੂਲ ਵੀ ਆਉਂਦੇ ਆ, ਜਿਹੜੇ ਸਰਕਾਰੀ ਸਕੂਲ ਹੈ, ਜਿਹੜੇ ਸਰਕਾਰੀ ਟੀਚਰ ਹੈ, ਜਿਹੜੇ ਸਰਕਾਰੀ ਡਾਕਟਰ ਆ, ਉਹ ਹਸਪਤਾਲਾਂ ਦੇ ਵਿੱਚ ਪੱਗ ਬੰਨ੍ਹ ਕੇ ਪ੍ਰੈਕਟਿਸ ਨਹੀਂ ਕਰ ਸਕਦੇ। ਸੋ ਜਿਹੜੀਆਂ ਈਵਨ ਦੋ ਆਪਾਂ ਬਹੁਤ ਪ੍ਰੋਗਰੈਸ ਕਰ ਰਹੇ ਹਾਂ, ਆਪਾਂ ਸਿੱਖਾਂ ਬਾਰੇ ਕਾਫੀ ਜ਼ਿਆਦਾ ਦੁਨੀਆ ਨੂੰ ਪਤਾ ਲੱਗ ਚੁੱਕਿਆ, ਪਰ ਜਿਵੇਂ ਗਾਣਿਆਂ ਦੇ ਵਿੱਚ ਜਾਂ TV ਦੇ ਵਿੱਚ ਸਾਨੂੰ ਲੱਗਦਾ ਨਾ ਵੀ ਸਾਰਿਆਂ ਨੂੰ ਪਤਾ ਲੱਗ ਗਿਆ, ਉਹਦਾ ਨਹੀਂ ਪਤਾ ਲੱਗਿਆ। ਜਿਹੜੀ ਚੰਗੀ ਦੇ ਗੱਲ ਨਾਲ ਜਿਹੜੀ ਸਾਡੀ
ਮਾੜੀ ਵੀ ਜਾਂਦੀ ਰਹਿੰਦੀ ਹੈ ਜਾਂ ਕੁਛ ਪਤਾ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਹੀ ਕਈ ਵਾਰੀ ਵਿਚਰਦੇ ਰਹਿੰਦੇ ਹਾਂ। ਤੇ ਜੇ ਕੋਈ ਬਾਹਰ ਜਾ ਕੇ ਵਿਚਰਦਾ ਕਈ ਵਾਰ ਤਾਂ ਉਹਦੀ ਵੀ ਲੱਤ ਖਿੱਚਣੀ ਸ਼ੁਰੂ ਕਰ ਦਿੰਦੇ, ਜਿਵੇਂ ਪਿਛਲੇ 3 ਸਾਲਾਂ ਤੋਂ ਮੁਹਿੰਮ ਚੱਲੀ ਆ ਵੀ ਖਾਲਸਾ ਏਡ ਦੀ ਲੱਤ ਖਿੱਚਣੀ ਆ ਵੀ ਨਹੀਂ ਉਹਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਚੀਜ਼ ਦਾ ਇੰਪੈਕਟ ਕਿੰਨਾ ਜ਼ਿਆਦਾ। ਸਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਇੰਪੈਕਟ ਆ, ਪਰ ਹਜੇ ਵੀ ਇਨਫ ਨਹੀਂ ਗਾ, ਕਿਉਂਕਿ ਦੇਖੋ ਹਜੇ ਵੀ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਸੋ ਮੇਰੇ ਖਿਆਲ ਨਾਲ ਆਰਗੇਨਾਈਜ਼ ਹੋ ਕੇ ਹੋਰ ਬਹੁਤ ਜ਼ਿਆਦਾ ਹਜੇ ਜਿਹੜਾ ਇਸ ਮਸਲੇ ਦੇ ਵਿੱਚ ਕੰਮ ਕਰਨ ਵਾਲਾ ਰਹਿੰਦਾ। ਸਾਨੂੰ ਬਿਊਰੋਕ੍ਰੇਸੀ ਦੇ ਵਿੱਚ ਜਾਣਾ ਪੈਣਾ। ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਤਾਂ ਸਾਡੇ ਹੋ ਰਹੇ, ਪਰ ਪੋਲੀਟੀਸ਼ੀਅਨਸ ਦੀ ਫਿਰ ਵੀ ਉਹ ਗੱਲ ਨਹੀਂ ਬਣਦੀ। ਜਿਹੜੇ ਵੱਡੇ ਪੋਜੀਸ਼ਨਾਂ ਤੇ ਜਿਹੜੇ ਸਾਡੇ ਬੱਚੇ ਹੈਗੇ ਆ, ਅਸੀਂ ਕੋਸ਼ਿਸ਼ ਕਰੀਏ ਵੀ ਹਾਂ ਉਹ ਜੇ ਉਹ ਦਸਤਾਰ ਸਜਾਉਣ ਜਾਂ ਉਹ ਆਪਣੀ ਆਇਡੈਂਟੀਟੀ ਬਾਰੇ ਦੱਸਣ 'ਚ ਸ਼ਰਮ ਨਾ ਮਹਿਸੂਸ ਕਰਨ। ਐਜੂਕੇਸ਼ਨ ਮੇਰੇ ਖਿਆਲ ਨਾਲ ਇਹਦਾ ਸਭ ਤੋਂ ਵੱਡਾ ਹੱਲ ਉਹੀ ਹੈ। ਪਰ ਦੁਨੀਆ ਬਹੁਤ ਵੱਡੀ ਹੈ, ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਹੀ ਰਹਿਣੀਆਂ ਨੇ। ਇਹਨਾਂ ਦਾ ਕੋਈ ਪਰਮਾਨੈਂਟ ਹੱਲ ਤਾਂ ਨਹੀਂ ਹੁੰਦਾ, ਕਰਕੇ ਉਹ ਬਾਕੀਆਂ ਤੇ ਵੀ ਹੁੰਦੀਆਂ ਨੇ। ਪਰ ਜੋ ਸਿੱਖ ਕੌਮ ਕੋਸ਼ਿਸ਼ ਕਰ ਸਕਦੀ ਹੈ, ਜਿਹੜੀ ਪੰਜਾਬੀ ਜੋ ਕੋਸ਼ਿਸ਼ ਕਰ ਸਕਦੇ ਹੋ, ਇਹੀ ਹੈ ਵੀ ਇਹਨਾਂ ਤੋਂ ਸਿੱਖਿਆ ਲਓ। ਜਿਹੜਾ ਆਪਣਾ ਰੈਜ਼ੋਲਿਊਸ਼ਨ ਆ ਹੋਰ ਸਟਰੋਂਗ ਕਰੋ ਵੀ ਯਾਰ ਅਸੀਂ ਹੋਰ ਬਿਹਤਰ ਕਿਵੇਂ ਕਰਨਾ। ਤੇ ਜਿਸ ਵੀ ਪੋਜੀਸ਼ਨ 'ਚ ਅਸੀਂ ਹੈਗੇ ਹਾਂ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਜੇ ਤੁਸੀਂ ਫਰੈਜ਼ਨੋ 'ਚ ਰਹਿੰਦੇ ਹੋ ਜਾਂ ਮੈਂ ਸੇਂਟ ਅਡੋਲਫ 'ਚ ਰਹਿੰਦਾ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਯਾਰ ਮੈਂ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਵਾਂ, ਮੈਂ ਪੱਗ ਬੰਨ੍ਹ ਕੇ ਵਿਚਰਾਂ, ਲੋਕਾਂ ਨੂੰ ਪਤਾ ਲੱਗਦਾ। ਹਾਲਾਂਕਿ ਕੈਨੇਡਾ ਦੇ ਵਿੱਚ ਲੋਕਾਂ ਦੀ ਆਦਤ ਨਹੀਂ ਹੈਗੀ ਵੀ ਉਹ ਤੁਹਾਨੂੰ ਪੁੱਛਣ ਵੀ ਯਾਰ ਤੂੰ ਪੱਗ ਕਾਹਤੇ ਬੰਨੀ ਹੈ, ਪਰ ਫਿਰ ਵੀ ਗੱਲਾਂ ਦੇ ਵਿੱਚ ਕੋਸ਼ਿਸ਼ ਕਰੋ ਵੀ ਤੁਸੀਂ ਦੱਸ ਸਕੋ ਵੀ ਯਾਰ ਤੁਸੀਂ ਪੱਗ ਕਾਹਤੇ ਬੰਨੀ ਹੈ। ਤੇ ਈਵਨ ਨਾਰਥ ਅਮਰੀਕਾ ਦੇ ਵਿੱਚ ਇੰਨੀ ਹੋਣ ਦੇ ਬਾਵਜੂਦ ਹਜੇ ਵੀ ਬਹੁਤ ਜ਼ਿਆਦਾ ਲੋਕੀ ਨੇ ਜਿਨ੍ਹਾਂ ਨੂੰ ਸਿੱਖ ਤੇ ਮੁਸਲਮਾਨ ਦੇ ਵਿੱਚ ਫਰਕ ਨਹੀਂ ਪਤਾ। ਤੇ ਇਹ ਬੜੀ ਅਨਫੋਰਚੂਨੇਟ ਤਰਾਸਦੀ ਹੈ, ਤੇ ਮੇਰੇ ਖਿਆਲ ਨਾਲ ਇਹ ਤਾਂ ਸਦੀਵੀ ਜੰਗ ਹੈ ਜਿਹੜੀ ਆਪਾਂ ਨੂੰ ਲੜਨੀ ਪੈਣੀ ਹੈ। ਬਿਲਕੁਲ ਜੀ, ਬਿਲਕੁਲ। ਦੇਖੋ ਬਹੁਤ ਜੱਦੋਜਹਿਦ ਕੀਤੀ ਜਿਹੜੇ ਆਪਣੇ ਤੋਂ ਪਹਿਲਾਂ ਲੋਕ ਆਏ ਨੇ। ਆਪਾਂ ਦੇਖਿਆ 9/11 ਤੋਂ ਬਾਅਦ ਵੀ ਪਛਾਣ ਦੇ ਕਰਕੇ, ਪਛਾਣ ਦੇ ਵਿੱਚ ਸਪਸ਼ਟਤਾ ਨਾ ਹੋਣ ਕਰਕੇ ਲੋਕਾਂ ਨੇ ਉਹਨਾਂ ਦੀ ਆਪਣੀ ਤਾਂ ਹੈਗੀ ਹੋਈ ਆ, ਉਹਨਾਂ ਦੇ ਮਨਾਂ ਦੇ ਵਿੱਚ ਤਾਂ ਉਹ ਉੱਥੇ ਵੀ ਬਹੁਤ ਸਾਰੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰੇਸਿਜ਼ਮ ਦੇ ਵਿੱਚ ਵੀ ਆਪਾਂ ਨੂੰ ਇਹ ਮਾਮਲੇ ਸਕੂਲਾਂ ਤੋਂ ਲੈ ਕੇ ਬੱਚਿਆਂ ਨੂੰ ਬੁਲੀ ਕਰਨ ਤੋਂ ਲੈ ਕੇ ਤੇ ਹੋਰ ਆਮ ਥਾਵਾਂ ਦੇ ਉੱਤੇ ਵੀ ਸਿੱਖਾਂ ਨੇ ਸਾਰੇ ਕਾਸੇ ਨੂੰ ਸਹਿਣ ਕੀਤਾ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਜ਼ਰੂਰ ਦੱਸਦੇ ਚੱਲੀਏ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੈਨੇਡਾ ਦੇ ਨਾਲ, ਕੈਨੇਡਾ ਦੀ ਪੋਲਿਟਿਕਸ ਦੇ ਵਿੱਚੋਂ ਸਟੀਫਨ ਹਾਰਪਰ ਦੀ ਭਾਰਤੀ ਮਸ਼ੀਨਰੀ ਬਾਰੇ ਇੱਕ ਖਬਰ ਆ, ਉਹਦੇ ਉੱਤੇ ਵੀ ਚਰਚਾ ਜ਼ਰੂਰ ਕਰਾਂਗੇ। ਜਾਂਦੇ ਥੋੜੇ ਸਮੇਂ ਦੇ ਵਿੱਚ ਇੰਟਰਸਟ ਰੇਟਾਂ ਦੇ ਉੱਤੇ ਜਿਹੜੀ ਗੱਲਬਾਤ ਉਹ ਵੀ ਜ਼ਰੂਰ ਕਰਾਂਗੇ। ਤੇ ਆਪਣਾ ਜਿਹੜਾ ਸਟੂਡੈਂਟ ਭਾਈਚਾਰਾ ਉਹਦੇ ਬਾਰੇ ਵੀ ਜ਼ਰੂਰ ਜਿਹੜੀ ਆ ਉਹ ਗੱਲਬਾਤ ਆਪਾਂ ਕਰਾਂਗੇ। ਅਗਲੀ ਜਿਹੜੀ ਖਬਰ ਆ ਉਹ ਚਰਚਾ ਦੇ ਵਿੱਚ ਕੈਨੇਡਾ ਦੇ ਮਾਮਲੇ ਦੇ ਵਿੱਚ ਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਮਾਮਲੇ ਦੇ ਵਿੱਚ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਨਾਲ ਜੁੜੀ ਜਿਹੜੀ ਖਬਰ ਆ ਉਹ ਕਾਫੀ ਚਰਚਾ ਦੇ ਵਿੱਚ ਰਹੀ। ਗੁਰਜਸਪਾਲ ਸਿੰਘ ਜੀ, ਇਸ ਮਾਮਲੇ ਦੇ ਵਿੱਚ 2 ਜਣੇ ਗ੍ਰਿਫਤਾਰ ਹੋਏ ਨੇ ਜੀ। ਦੋ ਜਿਹੜੇ ਮੁੰਡੇ 21 ਸਾਲ ਦੇ ਡੈਲਟਾ, ਹਾਲਾਂਕਿ ਜਿਹੜਾ ਇਹ ਕਤਲ ਹੈ ਉਹ ਬਰੈਂਪਟਨ ਦੇ ਵਿੱਚ ਹੋਇਆ ਸੀਗਾ। ਬਰੈਂਪਟਨ ontario ਦੇ ਵਿੱਚ ਹੈ, ਜਿਹੜਾ ਕਿ ਆਪਣੇ ਕੈਨੇਡਾ ਦੇ ਉੱਤਰ ਵੱਲ ਪੈਂਦਾ। ਜਿਹੜਾ ਡੈਲਟਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਜਿਹੜਾ ਕਿ ਵੈਨਕੂਵਰ ਦੇ ਲਾਗੇ ਹੈ, ਉਹ ਬਿਲਕੁਲ ਕੈਨੇਡਾ ਦੇ ਪੱਛਮ 'ਚ ਹੈ। ਸੋ ਜਿਹੜੀ ਇਹ ਜਿਹੜਾ ਕਤਲ ਹੈ 14 ਮਈ ਨੂੰ ਹੋਇਆ ਸੀਗਾ ਢੱਡਾ ਹੋਣਾ ਦਾ। ਤੇ ਤੁਸੀਂ ਲਾ ਲਓ ਵੀ ਅੱਜ 4 ਜੂਨ ਹੈ, ਵੀ ਲਗਭਗ 18-19 ਦਿਨਾਂ ਦੇ ਬਾਅਦ ਜਿਹੜੀ ਪੀਲ ਪੁਲਿਸ ਹੈ, ਜਿਹੜੀ ਬਰੈਂਪਟਨ ਦੇ ਵਿੱਚ ਜਿਹੜੀ ਪੀਲ ਪੁਲਿਸ ਹੈ, ਤੇ ਉਹਨਾਂ ਨੇ ਡੈਲਟਾ ਪੁਲਿਸ ਦੇ ਨਾਲ ਰਲ ਕੇ ਜਿਹੜਾ ਇਹ ਆਪਰੇਸ਼ਨ ਰਨ ਕੀਤਾ। ਤੇ ਉਹਦੇ ਵਿੱਚ 2 21 ਸਾਲਾਂ ਦੇ ਜਿਹੜੇ ਮੁੰਡੇ ਹੈ ਉਹ ਫੜੇ ਆ। ਉਹਨਾਂ ਦੇ ਵਿੱਚ ਇੱਕ ਦਾ ਨਾਮ ਅਮਨ ਤੇ ਦੂਜੇ ਦਾ ਨਾਮ ਦਿਗਵਿਜੇ ਹੈ। ਸੋ ਜਿਹੜੀ ਪੁਲਿਸ ਨੇ ਜਾਣਕਾਰੀ ਸ਼ੇਅਰ ਕੀਤੀ ਉਹਦੇ ਵਿੱਚ ਉਹਨਾਂ ਨੇ ਨਾਮ ਜਿਹੜਾ ਸ਼ੇਅਰ ਕੀਤਾ ਅਮਨ। ਸੋ ਬੇਸਿਕਲੀ ਹੋਣਾ ਕੀ ਹੈ ਵੀ ਫਸਟ ਨੇਮ ਅਮਨ ਹੋਣਾ ਤੇ ਲਾਸਟ ਨੇਮ ਬਲੈਂਕ ਹੋਣਾ, ਤੇ ਕਿਉਂਕਿ ਕੈਨੇਡਾ ਦੇ ਵਿੱਚ ਲਾਸਟ ਨੇਮ ਬਲੈਂਕ ਨਹੀਂ ਹੋ ਸਕਦਾ, ਸੋ ਉਹਨੂੰ ਅਮਨ ਨਾਂ ਨੂੰ ਦੁਹਰਾ ਦਿੰਦੇ। ਤੇ ਦਿਗਵਿਜੇ ਦਾ ਨਾਂ ਵੀ ਜਿਹੜੀ ਪੀਲ ਪੁਲਿਸ ਨੇ ਜਿਹੜਾ ਜਾਣਕਾਰੀ ਸ਼ੇਅਰ ਕੀਤੀ ਹੈ ਦਿਗਵਿਜੇ ਮੋਸਟ ਲਾਈਕਲੀ ਹੋ ਸਕਦਾ ਵੀ ਉਹ ਵਰਕ ਪਰਮਿਟ ਜਾਂ ਵਿਜ਼ਿਟਰ ਇੱਥੇ ਕੈਨੇਡਾ ਦੇ ਵਿੱਚ ਆਏ ਹੋਣਗੇ। ਹਾਲਾਂਕਿ ਏਦਾਂ ਦੀ ਕੋਈ ਵੀ ਜਾਣਕਾਰੀ ਕੈਨੇਡੀਅਨ ਪੁਲਿਸ ਨੇ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਨੇ ਹਜੇ ਸਾਂਝੀ ਨਹੀਂ ਕੀਤੀ। ਉਹਨਾਂ ਨੂੰ ਹੋਮਿਸਾਈਡ ਜਿਹੜਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਹਨਾਂ ਤੇ ਜਿਹੜਾ ਮੁਕੱਦਮਾ ਚੱਲੂਗਾ। ਮੋਸਟ ਲਾਈਕਲੀ ਉਸ ਤੋਂ ਬਾਅਦ ਜਦੋਂ ਮੁਕੱਦਮੇ ਤੋਂ ਬਾਅਦ ਉਹਨਾਂ ਨੂੰ ਸਜ਼ਾ ਦੇ ਕੇ ਇੱਥੋਂ ਡਿਪੋਰਟ ਕਰ ਦਿੱਤਾ ਜਾਊਗਾ। ਜਦੋਂ ਇਹ ਕਤਲ ਹੋਇਆ ਸੀਗਾ, ਜਿਹੜੀ ਕੈਨੇਡਾ ਦੀ ਜਿਹੜੀ ਸਿੱਖ ਵਸੋਂ ਹੈਗੀ ਆ, ਉਹਨਾਂ ਨੇ ਕਾਫੀ ਜ਼ਿਆਦਾ ਕਿਆਸਰਾਈਆਂ ਲਾਈਆਂ ਸੀਗੀਆਂ ਵੀ ਜਿਵੇਂ ਭਾਈ ਨਿੱਜਰ ਦੇ ਕਤਲ ਵੇਲੇ ਬਿਲਕੁਲ ਹੀ ਦੇਖੋ ਪ੍ਰਧਾਨ ਮੰਤਰੀ ਟਰੂਡੋ ਹੋਣਾ ਉਹਨਾਂ ਤੇ ਸੀਸਸ ਨੇ ਜਿਹੜੀ ਗੱਲ ਕਹੀ ਉਹਦੇ ਵਿੱਚ ਹਿੰਦੁਸਤਾਨ ਸਰਕਾਰ ਦੀ ਦਖਲਅੰਦਾਜ਼ੀ ਸੀ, ਵੀ ਸ਼ਾਇਦ ਇਸ ਮਸਲੇ ਦੇ ਵਿੱਚ ਵੀ ਜਿਹੜੀ ਹਿੰਦੁਸਤਾਨ ਸਰਕਾਰ ਦੀ ਦਖਲਅੰਦਾਜ਼ੀ ਹੋਵੇ ਤੇ ਸ਼ਾਇਦ ਉਹਨਾਂ ਨੇ ਹੀ ਇਹ ਕਤਲ ਕਰਵਾਇਆ ਹੋਵੇ। ਪਰ ਜਿਹੜੀਆਂ ਉਹ ਤੋਂ ਬਾਅਦ ਚ ਜਿਹੜੀਆਂ ਖਬਰਾਂ ਆਈਆਂ ਨੇ ਉਹਨਾਂ ਵਿੱਚ ਜਿਹੜਾ ਗੈਂਗ ਵਾਰ ਦਾ ਕੇਸ ਲੱਗ ਰਿਹਾ, ਹਾਲੇ ਕਿ ਪੂਰੀਆਂ ਡਿਟੇਲਸ
ਸਾਹਮਣੇ ਆਉਣੀਆਂ ਬਾਕੀ ਨੇ। ਇਹਦੇ ਵਿੱਚ ਜਿਹੜਾ ਇੱਕ ਦੂਜਾ ਪੱਖ ਹੈ, ਜਿਹਦੇ ਵਿੱਚ ਜਿੱਥੇ ਜਿਹੜੀ ਸਿੱਖ ਭਾਈਚਾਰੇ ਦੀ, ਪੰਜਾਬੀ ਭਾਈਚਾਰੇ ਦੀ ਜਿਹੜੀ ਬੇਇਤਬਾਰੀ ਹੈ, ਕਿਉਂਕਿ ਜਿਹੜੀਆਂ ਸੀਸਸ ਦੀਆਂ ਉਹ ਤੋਂ ਅੱਡ ਰਿਪੋਰਟਸ ਆਈਆਂ ਨੇ, ਉਹਦੇ ਵਿੱਚ ਇਹ ਹੈ ਵੀ ਜਿਹੜੀਆਂ ਗੈਂਗਸ ਵੀ ਹੈਗੀਆਂ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਨਾਲ ਵੀ ਜਿਹੜੀ ਭਾਰਤੀ ਇੱਥੇ ਐਮਬੈਸੀ ਹੈਗੀ ਆ, ਉਹ ਲਗਾਤਾਰ ਕੰਟੈਕਟ ਦੇ ਵਿੱਚ ਰਹਿੰਦੀ ਹੈ। ਜਿਹੜਾ ਈਵਨ ਭਾਈ ਨੱਜਰ ਦਾ ਕਤਲ ਵੀ ਹੋਇਆ, ਵੀ ਉਹ ਐਮਬੈਸੀਆਂ ਨੇ ਜਿਹੜੀਆਂ ਲੋਕਲ ਗੈਂਗਸ ਹੈਗੀਆਂ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ, ਸੋ ਜਿਹੜੀ ਉਹ ਬੇਵਿਸ਼ਵਾਸੀ ਹੋਣੀ ਆ ਉਹ ਸਹਿਜੇ ਹੀ ਉਹ ਦਿਖ ਜਾਂਦੀ ਹੈ ਇਹਦੇ ਵਿੱਚ। ਸੋ ਪਤਾ ਲਾਉਣਾ ਬਹੁਤ ਔਖਾ ਹੋ ਜਾਂਦਾ ਵੀ ਯਾਰ ਕਿਹੜਾ ਐਕਚੁਅਲ ਚ ਕਿਹੜੀ ਘਟਨਾ ਕਿਹੜੇ ਐਂਗਲ ਤੋਂ ਜਿਹੜੀ ਦੇਖੀ ਜਾ ਸਕਦੀ ਹੈ। ਸੋ ਜਿਹੜੀ ਉਹ ਬੇਵਿਸ਼ਵਾਸੀ ਆ ਉਹ ਸਹਿਜੇ ਹੀ ਆਉਣੀ ਆ, ਉਹ ਸਮਝ ਆਉਂਦੀ ਹੈ। ਬਾਕੀ ਜਿਵੇਂ ਜਿਵੇਂ ਕੈਨੇਡੀਅਨ ਗਵਰਨਮੈਂਟ, ਮੈਨੂੰ ਲੱਗਦਾ ਵੀ ਸੀਸਸ ਵੀ ਇਸ ਮਸਲੇ ਦੇ ਵਿੱਚ ਡੈਫੀਨੇਟਲੀ ਇਨਵੋਲਵਡ ਹੋਊਗੀ। ਜਿਵੇਂ ਜਿਵੇਂ ਉਹ ਜਾਂਚ ਆਉਂਦੀ ਹੈ ਉਹਦੇ ਤੋਂ ਆਪਾਂ ਨੂੰ ਜ਼ਿਆਦਾ ਰਿਜ਼ਲਟ ਆਉਂਦੇ ਰਹਿਣਗੇ। ਇਹਦੇ ਵਿੱਚ ਇੰਟਰਸਟਿੰਗ ਗੱਲ ਜਿਹੜੀ ਹੁਣ ਦੇਖਣ ਵਾਲੀ ਇਹ ਹੋਊਗੀ ਵੀ ਕਿਉਂਕਿ ਕੈਨੇਡਾ ਦੇ ਵਿੱਚ ਸਰਕਾਰ ਹੁਣ ਬਦਲ ਚੁੱਕੀ ਹੈ, ਵੀ ਕੀ ਉਹ ਸੇਮ ਇੰਟਰਸਟ ਕੀ ਨੇ ਉਹਨਾਂ ਦੇ, ਵੀ ਉਹ ਸੇਮ ਇੰਟਰਸਟ ਦੇ ਨਾਲ ਇਹਨੂੰ ਇਨਵੈਸਟੀਗੇਟ ਕਰਦੇ ਨੇ, ਕਿਉਂਕਿ ਬੜੇ ਹੀ ਸਾਫ਼ ਰੂਪ ਦੇ ਵਿੱਚ ਇਹ ਜਿਹੜੀਆਂ ਸਮਾਚਾਰ ਜਾਂ ਜਿਹੜੀਆਂ ਸੰਕੇਤ ਆ ਰਹੇ ਨੇ ਸਰਕਾਰ ਵੱਲੋਂ, ਕੈਨੇਡੀਅਨ ਸਰਕਾਰ ਵੱਲੋਂ, ਵੀ ਹਾਂ ਉਹ ਇੰਡੀਆ ਦੇ ਨਾਲ ਆਪਣੇ ਜਿਹੜੇ ਸੰਬੰਧ ਹੈਗੇ ਆ ਰੀਸੈਟ ਕਰਨੇ ਚਾਹੁੰਦੇ ਆ। ਸੋ ਉਹਦੇ ਵਿੱਚ ਉਸ ਗੱਲ ਨੂੰ ਜੇ ਕੋਈ ਉਦਾਂ ਦਾ ਐਲੀਮੈਂਟ ਹੋਇਆ ਉਹਨੂੰ ਬਿਲਕੁਲ ਇਗਨੋਰ ਵੀ ਕੀਤਾ ਜਾ ਸਕਦਾ, ਹੋ ਸਕਦਾ ਕੋਈ ਇਦਾਂ ਦਾ ਐਲੀਮੈਂਟ ਹੋਵੇ ਹੀ ਨਾ, ਪਰ ਜਿਹੜੀ ਜੀਓ ਪੋਲਿਟਿਕਸ ਹੈ ਉਹ ਇਸੇ ਤਰੀਕੇ ਨਾਲ ਕੰਮ ਕਰਦੀ ਹੈ। ਹਰ ਮੁਲਕ ਨੇ ਆਪਣੇ ਇੰਟਰਸਟ ਹੀ ਦੇਖਣੇ ਹੁੰਦੇ ਨੇ ਤੇ ਉਸੇ ਹਿਸਾਬ ਨਾਲ ਉਹਨਾਂ ਨੇ ਕੰਮ ਕਰਨਾ ਹੁੰਦਾ। ਬਿਲਕੁਲ ਜੀ। ਦੇਖੋ, ਇੰਟਰਸਟ ਜਾਂ ਕੈਨੇਡਾ ਦੇ ਜਿਹੜੇ ਭਾਰਤ ਨਾਲ ਸੰਬੰਧ ਨੇ, ਜੋ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ, ਤੇ ਮੈਨੂੰ ਲੱਗਦਾ ਮੋਦੀ ਭਗਤਾਂ ਨੂੰ ਜ਼ਰੂਰ ਝਟਕਾ ਲੱਗਿਆ ਹੋਣਾ। G7 ਸਮਿਟ ਹੋਣ ਜਾ ਰਿਹਾ ਤੇ ਵਿਸ਼ਵ ਗੁਰੂ ਨੂੰ ਸੱਦਾ ਨਹੀਂ ਦਿੱਤਾ ਇਹਨਾਂ ਨੇ। ਹਾਂਜੀ, ਇਹ ਮਤਲਬ ਬੜਾ ਇੰਟਰਸਟਿੰਗ ਉਹ ਹੈਗਾ। ਇਹ ਮੈਨੂੰ ਲੱਗਦਾ ਵੀ ਉਸੇ ਚੀਜ਼ ਦਾ ਫਾਲ ਆਊਟ ਹੈ। ਹਾਲਾਂਕਿ 2023 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਅਨਾਉਂਸਮੈਂਟ ਕੀਤੀ, ਉਸ ਤੋਂ ਬਾਅਦ ਜਿਹੜਾ ਪਿਛਲੇ ਸਾਲ 24 ਦੇ ਵਿੱਚ ਉੱਥੇ ਸੱਦਿਆ ਗਿਆ ਸੀ, ਪਰ ਉਹ ਜਿਹੜਾ G7 ਸਮਿਟ ਆ ਉਹ ਕੈਨੇਡਾ ਦੇ ਵਿੱਚ ਨਹੀਂ ਸੀ ਹੋਇਆ। ਭਾਈ ਨਿੱਜਰ ਦੇ ਕਤਲ ਤੋਂ ਬਾਅਦ ਇਹ ਪਹਿਲਾ G7 ਹੈਗਾ ਜਿਹਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਹੋ ਰਿਹਾ। ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿਹੜਾ ਸਿੱਖਾਂ ਦਾ ਲਿੰਕ ਘੱਟ ਹੋ ਕੇ ਸ਼ਾਇਦ ਇੱਕ ਵੈਸੇ ਹੀ ਜਿਹੜੀ ਗਲੋਬਲ ਜਿਹੜੇ ਜੀਓ ਪੋਲਿਟਿਕਸ ਹੈ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਅਮਰੀਕਾ ਦੀ ਸਰਕਾਰ ਹਿੰਦੁਸਤਾਨ ਨਾਲ ਕਾਫੀ ਖਫਾ ਹੈ, ਹਿੰਦੁਸਤਾਨ ਦੇ ਰਸ਼ੀਆ ਨਾਲ ਸੰਬੰਧਾਂ ਤੋਂ ਕਾਫੀ ਖਫਾ ਹੈ। ਜਿਵੇਂ ਜੇ ਤੁਸੀਂ ਦੇਖੋ ਵੀ ਪਿਛਲੇ ਹਫ਼ਤੇ ਜਿਹੜੇ ਆਪਣੇ ਰਾਸ਼ਟਰਪਤੀ ਟਰੰਪ ਦੇ ਬਿਆਨ ਆਇਆ, ਉਹਨਾਂ ਨੇ ਕਿਹਾ ਵੀ ਦੇਖੋ ਵੀ ਰਸ਼ੀਆ ਜਿਹੜਾ ਇੰਡੀਆ ਉਹ ਬ੍ਰਿਕਸ ਦਾ ਮੈਂਬਰ ਹੈ, ਉਹ ਰੂਸ ਤੋਂ ਹਥਿਆਰ ਖਰੀਦਦਾ ਹਨਾ, ਵੀ ਇਟਸ ਨਾਟ ਗੁੱਡ। ਉਹ ਮਤਲਬ ਜਿਹੜੇ ਉਹ ਸਧਾਰਨ ਬੱਚਿਆਂ ਵਾਲੀ ਭਾਸ਼ਾ ਦੇ ਵਿੱਚ ਉਹ ਗੱਲ ਕਰਦੇ ਹੁੰਦੇ ਆ, ਉਹਨਾਂ ਨੇ ਕਿਹਾ ਵੀ ਹਾਲਾਂਕਿ ਉਹ ਸਾਡਾ ਹਾਂਜੀ ਵੀ ਉਹ ਦੂਜੇ ਪਾਸੇ ਵੀ ਸੰਬੰਧ ਰੱਖਣੇ ਚਾਹੁੰਦੇ ਆ। ਸੋ ਆਈ ਗੈਸ ਵੀ ਇਹ ਵੀ ਇੱਕ ਬਾਂਹ ਮਰੋੜਨ ਦੀ ਤਕਨੀਕ ਹੋ ਸਕਦੀ ਹੈ, ਕਿਉਂਕਿ ਜਿਹੜਾ ਵੈਸਟ ਹੈ, ਜਿਹੜੀ ਵੈਸਟਰਨ ਲੌਬੀ ਆ, ਉਹ ਇੰਡੀਆ ਨੂੰ ਬਿਲਕੁਲ ਆਪਣੇ ਪਾਲੇ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ, ਉਹ ਉਹਨਾਂ ਨੂੰ ਬ੍ਰਿਕਸ ਤੋਂ ਬਾਹਰ ਕਰਨਾ ਚਾਹੁੰਦੀ ਹੈ, ਚੀਨ ਦੇ ਅਗੇਂਸਟ ਵਰਤਣਾ ਚਾਹੁੰਦੀ ਹੈ। ਪਰ ਜਿਹੜੀ ਇੰਡੀਆ ਦੀ ਜੇ ਆਪਾਂ ਕਹਿ ਲਈਏ ਜਿਹੜੀ ਜਿਓਗ੍ਰਾਫੀਕਲ ਲੋਕੇਸ਼ਨ ਹੈ ਜਾਂ ਜਿਹੜੀਆਂ ਉਹਨਾਂ ਦੇ ਪੁਰਾਣੇ ਸੰਬੰਧ ਹੈ, ਜਿਹੜੀ ਉਹਨਾਂ ਦੀ ਹਿਸਟਰੀ ਹੈ ਨਾ ਮੁਲਕਾਂ ਦੇ ਨਾਲ, ਸੋ ਉਹ ਬੜਾ ਕੰਪਲੀਕੇਟਡ ਸਬਜੈਕਟ ਹੈ। ਸੋ ਇਸੇ ਲਈ ਜਿਹੜੀ ਇਹ ਬੜੀ ਜ਼ਰੂਰੀ ਗੱਲ ਹੈ ਵੀ ਜਿਹੜੀ ਸਿੱਖਾਂ ਦੀ ਜਾਂ ਜਿਹੜੀ ਪੰਜਾਬ ਦੀ ਉਸ ਖਿੱਤੇ ਦੀ ਜਿਹੜੀ ਆਪਣੇ ਖਿੱਤੇ ਦੀ ਮਹੱਤਤਾ ਹੈ ਉਹ ਵੱਧ ਜਾਂਦੀ ਹੈ, ਕਿਉਂਕਿ ਆਪਾਂ ਬਿਲਕੁਲ ਉਹਦੇ ਮਿਡਲ 'ਚ ਹੈ। ਪਰ ਕੀ ਅਸੀਂ ਆਪਣੀ ਜਿਹੜੀ ਸਾਡੀ ਇੰਪੋਰਟੈਂਸ ਹੈ ਉਹਨੂੰ ਅਸੀਂ ਸਮਝਦੇ ਹਾਂ ਬਿਲਕੁਲ, ਕਿ ਅਸੀਂ ਉਹਦੇ ਲਈ ਤਿਆਰ ਹਾਂ, ਮੌਕੇ ਦਾ ਫਾਇਦਾ ਉਠਾ ਸਕਦੇ ਹਾਂ ਅਸੀਂ। ਹਾਂਜੀ ਹਾਂ। ਸੋ ਹੁਣ ਉਹ ਇੱਕ ਲੈਵਲ ਤੇ ਨਹੀਂ ਹੋਣਾ, ਜਿਹੜਾ ਇੱਕ ਮੁਲਾਜ਼ਮ ਹੈ, ਕੋਈ ਇੱਕ ਬਿਜ਼ਨਸਮੈਨ ਹੈ, ਕੋਈ ਇੱਕ EMPLOYE ਹੈ, ਕਿ ਉਹ ਉਸ ਚੀਜ਼ 'ਚ ਤਿਆਰ ਹੈ, ਕਿ ਉਹ ਉਸ ਲੈਵਰੇਜ ਨੂੰ ਵਰਤਣ ਲਈ ਤਿਆਰ ਹੈ। ਕਿਵੇਂ ਹੋ ਰਿਹਾ, ਚਾਹੇ ਤੁਸੀਂ ਈਵਨ ਜੇ ਤੁਸੀਂ ਹਿੰਦੁਸਤਾਨ ਦੇ ਸੰਵਿਧਾਨ ਦੇ ਅਧੀਨ ਰਹਿ ਕੇ ਹੀ ਉੱਥੇ ਵਿਚਰ ਰਹੇ ਹੋ, ਠੀਕ ਹੈ ਨਾ, ਉਹਦੇ ਵਿੱਚ ਵੀ ਜਿਹੜਾ ਦਿੱਲੀ ਦਾ ਤਖਤ ਹੈ ਉਹਨੂੰ ਇਸ ਗੱਲ ਦੀ ਸਮਝ ਹੈ ਵੀ ਯਾਰ ਸਿੱਖਾਂ ਨੂੰ ਨਾਲ ਲੈ ਕੇ, ਜਾਂ ਪੰਜਾਬ ਦਾ ਜਿਹੜਾ ਪੰਜਾਬ ਦਾ ਹਿੰਦੂ ਵੀ ਉਹਨੂੰ ਯਾਰ ਨਾਲ ਲੈ ਕੇ ਸਾਨੂੰ ਚੱਲਣਾ ਪੈਣਾ, ਜਾਂ ਅਸੀਂ ਇਹਨੂੰ ਡਿਸਟਰਬ ਨਹੀਂ ਕਰ ਸਕਦੇ। ਇਹਦੇ ਵਿੱਚ ਇਹ ਨਹੀਂ ਹੈਗਾ ਵੀ ਅਸੀਂ ਸਿਰਫ ਖਾਲਿਸਤਾਨ ਦੀ ਹੀ ਮੰਗ ਕਰਨੀ ਹੈ ਜਾਂ ਅਸੀਂ ਇੱਕ ਵੱਖਰੇ ਖਿੱਤੇ ਦੀ ਮੰਗ ਕਰਨੀ ਹੈ, ਜਦ ਕਿ ਸਾਨੂੰ ਜਿਹੜਾ ਉਹ ਆਜ਼ਾਦੀ ਉਹ ਅਕਾਲ ਪੁਰਖ ਨੇ ਬਖਸ਼ੀ ਆ, ਉਹ ਸਾਡਾ ਹੱਕ ਹੈ ਉਹ ਉਸ ਚੀਜ਼ ਨੂੰ ਮੰਗਣਾ। ਪਰ ਜੇ ਚਲੋ ਕੋਈ ਉਸ ਗੱਲ ਨਾਲ ਸਹਿਮਤ ਵੀ ਨਹੀਂ ਹੈ ਤਾਂ ਉਹ ਐਟਲੀਸਟ ਉਸ ਦਾਇਰੇ ਦੇ ਵਿੱਚ ਰਹਿ ਕੇ ਉਹ ਕੀ ਕਰ ਸਕਦਾ। ਅਸੀਂ ਪੰਜਾਬ ਲਈ ਵੱਧ ਅਧਿਕਾਰ ਤਾਂ ਮੰਗ ਸਕਦੇ ਹਾਂ, ਅਸੀਂ ਇਹ ਤਾਂ ਕਹਿ ਸਕਦੇ ਹਾਂ ਵੀ ਯਾਰ ਜਿਹੜੀਆਂ ਰਿਆਇਤਾਂ
ਉਹਨਾਂ ਪੈਰਾਮੀਟਰਸ ਦੇ ਵਿੱਚ ਰਹਿ ਕੇ ਜਿਹੜੀਆਂ ਸਾਡੀਆਂ ਰਿਆਇਤਾਂ ਉਹ ਤਾਂ ਸਾਨੂੰ ਦਿੱਤੀਆਂ ਜਾਣ, ਠੀਕ ਹੈ ਨਾ। ਜਿਹੜਾ ਸਾਡਾ ਪਾਣੀ ਆਉਂਦਾ, ਸਾਡਾ ਬੋਲੀ ਦਾ ਮਸਲਾ, ਸਾਡੇ ਲਈ ਵਾਤਾਵਰਣ ਦਾ ਮਸਲਾ, ਰਾਜਧਾਨੀ ਦਾ ਮਸਲਾ, ਰਾਜਧਾਨੀ ਦਾ ਮਸਲਾ, ਕਿੰਨੇ ਮਸਲੇ ਆ। ਸੋ ਇਹ ਸਾਰਿਆਂ ਨੂੰ ਕਲੈਕਟਿਵਲੀ ਇਸ ਸਿਚੁਏਸ਼ਨ ਨੂੰ ਸਮਝਣ ਦੀ ਲੋੜ ਆ, ਆਪਣੀ ਇੰਪੋਰਟੈਂਸ ਦੀ ਸਮਝਣ ਦੀ ਲੋੜ ਆ, ਤੇ ਉੱਥੇ ਅਸੀਂ ਜਿਵੇਂ ਵਿਚਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਹੋਣੀ, ਉਹਨਾਂ ਨੂੰ ਸਮਝਣ ਦੀ ਲੋੜ ਆ ਵੀ ਯਾਰ ਉਹਨਾਂ ਨੂੰ ਤੁਹਾਡੀ ਲੋੜ ਆ, ਤੇ ਉਹ ਜਿਸ ਤਰੀਕੇ ਨਾਲ ਬਿਹੇਵ ਕਰਦੇ ਆ ਉਹ ਇਦਾਂ ਕਰਦੇ ਵੀ ਜਿਵੇਂ ਬਿਲਕੁਲ ਹੀ ਦਿੱਲੀ ਦਰਬਾਰ ਦੇ ਨੌਕਰ ਹੋਣਾ। ਬਿਲਕੁਲ ਜੀ, ਮੁੱਖ ਮੰਤਰੀ ਨੂੰ ਤਾਂ ਉਹ ਮੁਲਾਜ਼ਮ ਸਮਝਦੇ ਆ, ਜਿਵੇਂ ਆਪਾਂ ਇੱਥੇ ਵੀ ਪੰਥਕ ਮਾਮਲਿਆਂ 'ਚ ਕਈ ਵਾਰੀ ਸਮਝਦੇ ਨਾ ਕਿ ਇਹ ਮੁਲਾਜ਼ਮ ਸਮਝਦਾ ਇੱਕ ਪਰਿਵਾਰ ਜਿਹੜਾ ਬਾਦਲ ਪਰਿਵਾਰ ਆ, ਉਵੇਂ ਉਹ ਮੁੱਖ ਮੰਤਰੀ ਨੂੰ ਤਾਂ ਇਸੇ ਕਰਕੇ ਤਾਂ ਜਿਹੜੀ ਇਹ ਦੋ ਜਦੋਂ ਡੈਮੋਕ੍ਰੇਸੀਜ਼ ਦੀ ਗੱਲ ਚੱਲਦੀ ਹੈ ਤੇ ਉਹਨਾਂ ਦਾ ਜਿਹੜਾ ਦਾਅਵਾ ਉਹ ਝੂਠਾ ਇਸੇ ਕਰਕੇ ਪੈਂਦਾ ਨਾ ਵੀ ਉੱਥੇ ਫੈਡਰਲਿਜ਼ਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਬਿਲਕੁਲ। ਮੈਂ ਕਹਿਣ ਨੂੰ ਤਾਂ ਕਹਿੰਦੇ ਨੇ ਆਪਣੇ ਆਪ ਨੂੰ ਕਿ ਅਸੀਂ ਦੁਨੀਆ ਦੀ ਦੂਜੀ ਸਭ ਤੋਂ ਲਾਰਜੈਸਟ ਜਿਹੜੀ ਡੈਮੋਕ੍ਰੇਸੀ ਹੈ, ਪਰ ਡੈਮੋਕ੍ਰੇਸੀ ਕਹਿਣ ਨਾਲ ਥੋੜ੍ਹਾ ਹੁੰਦੀ, ਡੈਮੋਕ੍ਰੇਸੀ ਤਾਂ ਅਪਲਾਈ ਕਿਵੇਂ ਹੋ ਰਹੀ ਹੈ ਉਹ ਗੱਲ ਤੈਅ ਕਰਦੀ ਹੈ ਕਿ ਡੈਮੋਕ੍ਰੇਸੀ ਕੀ ਹੁੰਦੀ ਹੈ। ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਹਫ਼ਤੇ ਦਾ ਜ਼ਿਕਰ ਕਰ ਰਹੇ ਸੀ, ਇਸ ਦਾ ਸ਼ਹੀਦੀ ਹਫ਼ਤੇ ਦਾ, ਤਾਂ ਆਪਾਂ ਇੱਕ ਗੱਲ ਉੱਥੇ ਕਹੀ ਸੀਗੀ ਕਿ ਪ੍ਰਵਾਸ ਸਿੱਖਾਂ ਨੂੰ ਕਰਨਾ ਪਿਆ। ਸਿੱਖ ਪਿਛਲੇ ਸਵਾ ਸਦੀ ਤੋਂ ਪ੍ਰਵਾਸ ਕਰ ਰਹੇ ਨੇ ਲਗਾਤਾਰ, ਹੋ ਸਕਦਾ ਉਸ ਤੋਂ ਪੁਰਾਣਾ ਵੀ ਕੋਈ ਪ੍ਰਵਾਸ ਦਾ ਇਤਿਹਾਸ ਹੋਵੇ ਸਿੱਖਾਂ ਦਾ, ਹਨਾ। ਪਰ ਪ੍ਰਵਾਸ ਤੀਜੇ ਘੱਲੂਘਾਰੇ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਕਰਨਾ ਪਿਆ। ਉਹ ਅੱਜ ਵੀ ਜਾਰੀ ਹੈ ਵੱਖ-ਵੱਖ ਰੂਪਾਂ ਦੇ ਵਿੱਚ। ਪ੍ਰਵਾਸ ਦੀ ਇੱਕ ਜਿਹੜੀ ਮਿਸਾਲ ਆ ਜਾਂ ਇੱਕ ਜਿਹੜਾ ਤਰੀਕਾਕਾਰ ਆ ਉਹ ਸਟੱਡੀ ਵੀਜ਼ਾ ਵੀ ਹੈ, ਖਾਸ ਕਰਕੇ ਕੈਨੇਡਾ ਦੇ ਨਾਲ ਜੁੜਿਆ ਹੋਇਆ। ਤੇ ਪੰਜਾਬ ਦਾ ਮੱਧ ਵਰਗ ਜਿਹੜਾ ਉਹਦਾ ਇੱਕ ਬਹੁਤ ਵੱਡਾ ਹਿੱਸਾ ਇਸ ਜ਼ਰੀਏ ਆਇਆ ਤੇ ਉਹਨਾਂ ਨੇ ਉਹਨਾਂ ਦੀ ਇਕੋਨਮੀ ਵੀ ਮਜ਼ਬੂਤ ਹੋਈ ਤੇ ਉਹਨਾਂ ਨੂੰ ਮੌਕੇ ਵੀ ਮਿਲੇ। ਇਸ ਟਾਈਮ ਉਹਨਾਂ ਦੀ ਫੜੋ ਫੜਾਈ ਹੋ ਰਹੀ ਆ। ਗਿਣਤੀ ਕਿੰਨੀ ਕੁ ਵਿਦਿਆਰਥੀਆਂ ਦੀ ਇਹ ਜ਼ਰੂਰ ਦੱਸਿਓ ਕਿ ਇਹਨੂੰ ਯੂਰਪ ਦੇ ਨਾਲ ਲਿੰਕ ਕੀਤਾ ਜਾ ਸਕਦਾ ਹੈ, ਕਿਉਂਕਿ ਯੂਰਪ ਦੇ ਵਿੱਚ ਆਪਾਂ ਦੇਖਿਆ ਪ੍ਰਵਾਸੀਆਂ ਨੂੰ ਬੜਾ ਠਿੱਠ ਕੀਤਾ ਜਾਂਦਾ ਕੰਮਕਾਰ ਵਾਲੀਆਂ ਥਾਵਾਂ ਤੋਂ। ਅਮਰੀਕਾ ਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਤੁਸੀਂ ਦੇਖ ਰਹੇ ਹੋ। ਸੋ ਇਹ ਆਲਮੀ ਵਰਤਾਰਿਆਂ ਨਾਲ ਕਿਹਨੂੰ ਜੋੜ ਕੇ ਉਹਦੇ ਨਾਲ ਜੇ ਆਪਾਂ ਉਸ ਐਂਗਲ ਤੋਂ ਦੇਖ ਸਕਦੇ ਇਹਨਾਂ ਚੀਜ਼ਾਂ ਨੂੰ। ਸੋ ਦੇਖੋ ਇਹ ਨਾ ਪ੍ਰਵੀਨ ਸ਼ਰਮਾ ਵੀਰੇ, ਦੋ ਵੱਖ-ਵੱਖ ਐਂਗਲ ਨੇ ਜਾਂ ਦੋ ਵੱਖ-ਵੱਖ। ਸੋ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਦੇ ਅਗੇਂਸਟ ਰਿਟੋਰਿਕ ਹੈਗਾ, ਜਿਹੜੀ ਇਮੀਗ੍ਰੇਸ਼ਨ ਦੇ ਅਗੇਂਸਟ ਇਮੋਸ਼ਨ ਹੈ, ਉਹ ਗਲੋਬਲ ਤੌਰ ਤੇ ਹੀ ਬਹੁਤ ਸਟਰੋਂਗ ਹੋਇਆ ਪਿਛਲੇ 4-5 ਸਾਲਾਂ ਦੇ ਵਿੱਚ। 4-5 ਸਾਲ, ਠੀਕ ਹੈ। ਚਾਹੇ ਉਹ ਆਪਾਂ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਸਾਰਾ ਯੂਰਪ, ਇੰਗਲੈਂਡ ਹੋਵੇ, ਅਮਰੀਕਾ, ਕੈਨੇਡਾ, ਤੇ ਉਹਦੇ ਚ ਇਹ ਨਹੀਂ ਸੀਗਾ ਵੀ ਉਹ ਸਿੱਖਾਂ ਦੇ ਅਗੇਂਸਟ ਕੋਈ ਵੀ ਕਿਸੇ ਵੀ ਤਰੀਕੇ ਦਾ। ਜੇ ਹੁਣ ਅਸੀਂ ਅਮਰੀਕਾ ਦੀਆਂ ਖਬਰਾਂ ਦੇਖਦੇ ਹਾਂ, ਜਿਹੜੇ ਅਮਰੀਕਾ ਦੇ ਪੇਜ ਆ, ਕਿਉਂਕਿ ਅਮਰੀਕਾ ਦੇ ਵਿੱਚ ਚਲੋ ਸਿੱਖਾਂ ਦੀ ਗਿਣਤੀ ਬਹੁਤ ਹੈਗੀ ਆ, ਪਰ ਜੇ ਆਪਾਂ ਜਿਹੜੇ ਗੋਰਿਆਂ ਦੇ, ਜਿਹੜੇ ਰੇਸਿਸਟ ਗੋਰਿਆਂ ਦੇ ਪੇਜ ਹੈਗੇ, ਜਿਹੜੇ ਉਹਨਾਂ ਨੂੰ ਫੋਲੋ ਕਰੋ, ਤਾਂ ਉਹ ਇੰਡੀਅਨ ਜਿਹੜੇ IT ਵਰਕਰ ਨੇ ਉਹਨਾਂ ਹੀ ਗਾਲਾਂ ਉਹ ਕੱਢਦੇ ਨੇ। ਬਿਲਕੁਲ ਤੁਹਾਨੂੰ ਬਹੁਤ ਜ਼ਿਆਦਾ ਮੀਮਸ ਹੈ ਜਿਹੜੇ ਬਿਲਕੁਲ ਆਪਾਂ ਕਹਿ ਲਈਏ ਵੀ ਰੇਸਿਸਟ, ਘਟੀਆ ਕਿਸਮ ਦੇ ਰੇਸਿਸਟ ਮੀਮ ਹੈ, ਉਹ ਆ ਰਹੇ ਨੇ। ਤੇ ਜਿਹੜਾ ਇਹ ਵਰਤਾਰਾ ਸਾਰੇ ਕਿਤੇ ਵਧਿਆ। ਉਹਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਇਹਦੀ ਇੱਕ ਬੜੀ ਸਪੈਸੀਫਿਕ ਸਿਚੁਏਸ਼ਨ ਇਹ ਆ ਗਈ ਵੀ ਪਿਛਲੇ 7-8 ਸਾਲਾਂ ਦੇ ਵਿੱਚ, ਤੇ ਸਪੈਸੀਫਿਕਲੀ ਕੋਵਿਡ ਦੇ ਦੌਰਾਨ ਜਾਂ ਕੋਵਿਡ ਤੋਂ ਬਾਅਦ 5 ਸਾਲਾਂ ਦੇ ਵਿੱਚ, ਜਿਹੜੀ ਬਹੁਤ ਜ਼ਿਆਦਾ ਆਪਾਂ ਜੇ ਮੇਰੇ ਖਿਆਲ ਨਾਲ ਵੀ ਜੇ ਮੈਂ ਕਹਿ ਦਵਾਂ ਵੀ 70 ਤੋਂ 80% ਜਿਹੜੀ ਪੰਜਾਬ ਤੋਂ ਪ੍ਰਵਾਸ ਹੋਇਆ ਉਹ ਕੈਨੇਡਾ ਨੂੰ ਹੀ ਹੋਇਆ। ਤਾਂ ਮੇਰੇ ਖਿਆਲ ਨਾਲ ਵੀ, ਮੇਰੇ ਕੋਲ ਐਗਜ਼ੈਕਟ ਨੰਬਰ ਤਾਂ ਹੈ ਨਹੀਂਗਾ, ਪਰ ਮੈਨੂੰ ਲੱਗਦਾ ਵੀ ਇਹ ਬੜਾ ਜੈਨੂਇਨ ਨੰਬਰ ਹੀ ਹੋਊਗਾ ਵੀ 70-80% ਕਰੀਬ ਦੇ ਜਿਹੜੇ ਬੱਚੇ ਆ ਉਹ ਕੈਨੇਡਾ ਦੇ ਵਿੱਚ ਆਏ ਆ। ਉਹ ਜਿਹੜੇ ਕੈਨੇਡਾ ਦਾ ਜਿਹੜਾ ਐਸਟੀਮੇਟ ਹੈ ਵੀ ਉਹਨਾਂ ਸਾਲਾਂ ਦੇ ਵਿੱਚ ਲਗਭਗ 7 ਤੋਂ 8 ਲੱਖ ਬੱਚਾ ਹਰ ਸਾਲ ਜਾਂ ਸਾਰੇ ਟੋਟਲ ਰਲਾ ਕੇ ਆਉਂਦੇ ਰਹੇ ਆ, ਵੀ ਜਿਹਦੇ ਵਿੱਚ ਵਿਜ਼ਟਰ, ਸਟੂਡੈਂਟ ਤੇ LMIA ਰਾਹੀਂ ਵਰਕ ਪਰਮਿਟ ਵਾਲੇ ਜਿਹੜੇ ਸਿੱਧੇ ਇੰਡੀਆ ਤੋਂ ਵਰਕ ਪਰਮਿਟ ਆਉਂਦੇ ਸੀ। ਸੋ ਇੱਕ ਤਾਂ ਸੀਗਾ ਵੀ ਉਰੇ ਵਿਜ਼ਟਰ ਆਏ, ਉਰੇ ਆ ਕੇ LMIA ਲੈ ਲਈ ਤੇ ਵਰਕ ਪਰਮਿਟ ਲੈ ਲਿਆ। ਦੂਜਾ ਹੈਗਾ ਵੀ ਉਰੇ ਸਟੂਡੈਂਟ ਆਏ, ਫਿਰ ਉਹਨਾਂ ਨੇ ਸਟੂਡੈਂਟ ਆਪਣੀ ਪੜ੍ਹਾਈ ਪੂਰੀ ਕੀਤੀ, ਵਰਕ ਪਰਮਿਟ ਲੈ ਲਿਆ, ਜਾਂ ਸਿੱਧਾ ਸਟੂਡੈਂਟ ਆਪਣੀ ਪੜ੍ਹਾਈ ਨਾ ਕੀਤੀ, ਆਪਣੀ LMIA ਲੈ ਕੇ ਵਰਕ ਪਰਮਿਟ ਕਨਵਰਟ ਕਰ ਲਿਆ। ਤੇ ਤੀਜੇ ਜਿਹੜੇ ਸਿੱਧਾ ਹੀ ਇੰਡੀਆ ਤੋਂ ਵਰਕ ਪਰਮਿਟ ਤੇ ਆਏ। ਸੋ 8-8, 9-9 ਲੱਖ ਹਰ ਸਾਲ ਆ ਰਹੇ ਆ। ਹੁਣ ਜਿਹੜੇ ਕੈਨੇਡਾ ਦਾ ਇਨਕਰੀਜ਼ਡ ਨੰਬਰ ਵੀ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਹਮੇਸ਼ਾ ਤੋਂ ਇਹ ਗੱਲ ਰੱਖੀ ਹੈ ਵੀ ਜਦੋਂ ਮੈਂ 2013 ਦੇ ਵਿੱਚ ਕੈਨੇਡਾ ਆਇਆ, ਉਦੋਂ 2,80,000 ਬੰਦਾ ਸਾਲ ਦਾ ਕੈਨੇਡਾ ਪੱਕਾ ਕਰਦਾ ਹੁੰਦਾ ਸੀਗਾ। ਇਹ ਵਧਾਉਂਦੇ ਜਿਹੜਾ ਲਿਬਰਲ ਗਵਰਨਮੈਂਟ ਇਸ ਜਿਹੜਾ ਇਹ ਨੰਬਰ ਹੈ ਇਹਨੂੰ 4 ਲੱਖ ਤੱਕ ਲੈ ਕੇ ਗਈ, ਤੇ 4 ਲੱਖ ਔਨ ਦਾ ਹਾਇਰ ਐਂਡ ਸੀ ਵੀ ਅਸੀਂ 1 ਸਾਲ ਦੇ ਵਿੱਚ 4 ਲੱਖ ਬੰਦਿਆਂ ਨੂੰ ਕੈਨੇਡਾ ਦੇ ਵਿੱਚ ਪੱਕੇ ਕਰਾਂਗੇ, ਉਹਨਾਂ ਨੂੰ ਇੱਥੋਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੇਵਾਂਗੇ। ਹੁਣ ਜੇ 8-8 ਲੱਖ ਆ ਰਹੇ ਆ ਤਾਂ ਉਹਦੇ ਵਿੱਚ ਕਲੀਅਰ ਹੈ ਵੀ ਉਹਨਾਂ ਸਾਰਿਆਂ ਨੇ ਤਾਂ ਪੱਕੇ ਹੋਣਾ ਨਹੀਂ ਸੀ। ਜੀ ਬਿਲਕੁਲ। ਕੈਨੇਡਾ ਨੂੰ ਉਹਨਾਂ ਦੇ ਪੈਸਿਆਂ ਦੀ ਲੋੜ ਸੀ, ਕੈਨੇਡਾ ਨੂੰ ਉਹਨਾਂ ਦੇ ਰਿਸੋਰਸਿਸ ਦੀ ਲੋੜ ਸੀਗੀ, ਤੇ ਸਾਨੂੰ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਬਣਾ ਦਿੱਤਾ ਗਿਆ ਵੀ ਨਹੀਂ ਬਸ ਜਿਹੜਾ ਚਲਿਆ ਗਿਆ ਉਹਨੇ ਪੱਕਾ ਹੋਣਾ। ਤੇ ਜਿਹੜੇ
ਆਏ ਸੀਗੇ ਇਨੀਸ਼ੀਅਲੀ ਉਹ ਪੱਕੇ ਹੋਏ ਵੀ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਢੰਗ ਨਾਲ ਪੜ੍ਹੇ, ਆਪਣੀਆਂ ਪੜ੍ਹਾਈਆਂ ਪੂਰੀਆਂ ਕੀਤੀਆਂ, ਤੇ ਸਾਰੇ ਹੁਣ ਵੀ ਜਿਹੜੇ ਬੱਚਿਆਂ ਨੇ ਆਪਣੀਆਂ ਪੜ੍ਹਾਈਆਂ ਪੂਰੀਆਂ ਕਰਨੀਆਂ, ਜਿਨ੍ਹਾਂ ਨੇ ਚੰਗੇ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣੀ ਹੈ, ਕੈਨੇਡਾ ਨੇ ਉਸ ਚੀਜ਼ ਦਾ ਪੂਰਾ ਲਾਹਾ ਲਿਆ। ਕੈਨੇਡਾ ਨੇ ਪ੍ਰਾਈਵੇਟ ਕਾਲਜ ਖੋਲ ਕੇ, ਸਰਕਾਰ ਨੂੰ ਤਾਂ ਪਤਾ ਸੀ, ਨਹੀਂ ਪਤਾ ਸੀਗਾ, ਦੇਖੋ ਇਹ ਤਾਂ ਹੋ ਨਹੀਂ ਸਕਦਾ ਵੀ ਸਰਕਾਰ ਨੂੰ ਨਾ ਪਤਾ ਨਾ ਹੋਵੇ, ਸਹੀ ਬੱਚੇ ਨੂੰ ਪਤਾ ਵੀ ਆ ਜਿਹੜੇ ਇਹ ਜਾਲੀ ਕਾਲਜ ਖੋਲੇ ਆ ਉਹ ਭੇਡਾਂ ਵਾਂਗੂਰੇ ਬੱਚਿਆਂ ਨੂੰ ਥੁੰਨ ਕੇ ਉਹਨਾਂ ਤੋਂ ਫੀਸ ਲੈ ਰਹੇ ਆ, ਤੇ ਵੀ ਕੋਈ ਗਿਣਤੀ ਰੁਜ਼ਗਾਰ ਦੇਣਾ ਉਹਨਾਂ ਦਾ ਮੰਤਵ ਨਹੀਂ ਹੈ, ਸਕਿਲਡ ਕਰਨਾ ਉਹਨਾਂ ਦਾ ਮੰਤਵ ਨਹੀਂ ਹੈ। ਹਾਂ, ਕਿੰਨੇ ਪੈਸੇ ਉਹ ਲੈ ਕੇ ਆਏ ਆ। ਹੁਣ ਇੱਕ ਤਾਂ ਜਿਹੜਾ ਆਲਮੀ ਤੌਰ ਤੇ ਐਂਟੀ ਇਮੀਗ੍ਰੇਸ਼ਨ ਉਹ ਹੋਇਆ, ਉਸ ਤੋਂ ਬਾਅਦ ਫਿਰ ਜਿਹੜੀ ਕੈਨੇਡਾ ਦੀ ਆਪਣੀ ਇਕਨੋਮੀ ਆ ਉਹ ਥੱਲੇ ਉਹਦੇ ਤੇ ਹੁਣ ਨੌਕਰੀਆਂ ਨਹੀਂ ਰਹੀਆਂ। ਹੁਣ ਸਕੇਪਗੋਟ ਕਿਹਨੂੰ ਕਰਨਾ? ਪਰਮਾਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਤਾਂ ਕਰ ਨਹੀਂ ਸਕਦੇ। ਕਰਨ ਹੋ ਰਹੇ, ਸਹੀ ਗੱਲ ਹੈ, ਬਿਲਕੁਲ। ਸਭ ਤੋਂ ਸੌਖਾ ਟਾਰਗੇਟ ਕੌਣ ਹੁੰਦਾ ਜੀ? ਜਿਹੜੇ ਇਹ ਪ੍ਰਵਾਸੀ ਟੈਂਪਰੇਰੀ ਸ਼ਰਨਾਰਥੀ ਹੈ, ਜਿਹੜੇ ਟੈਂਪਰੇਰੀ ਬੰਦੇ ਆਏ ਹੋਏ, ਚਾਹੇ ਉਹ ਸਟੂਡੈਂਟ ਹੈ ਚਾਹੇ ਵਰਕਰ ਹੈ। ਹੁਣ ਉਹਨਾਂ ਦੇ ਵਰਕ ਪਰਮਿਟ ਮੁੱਕ ਰਹੇ ਆ, ਉਹਨਾਂ ਨੂੰ ਪੱਕੇ ਹੋਣ ਦਾ ਕੋਈ ਉਹ ਨਹੀਂ ਹੈਗਾ। ਜਿਹੜਾ ਡੇਟਾ ਹੈ ਜੀ ਪ੍ਰਵੀਨ ਸ਼ਰਮਾ ਜੀ, 6 ਲੱਖ ਜਿਹੜਾ ਵਰਕ ਪਰਮਿਟ ਹੈ 2025 ਦੇ ਵਿੱਚੋਂ ਐਕਸਪਾਇਰ ਹੋਣਾ। ਠੀਕ ਹੈ ਜੀ। ਤੇ 3 ਕੇ 3.5 ਲੱਖ ਬੰਦਾ ਇਹਨਾਂ ਨੇ ਪੱਕਾ ਕਰਨਾ। ਹੁਣ ਜਿਹੜਾ ਪਰ ਉਹ 3.5 ਲੱਖ ਉਹਨਾਂ ਨੇ ਉਹ ਸਟੂਡੈਂਟ ਨਹੀਂ ਪੱਕਾ ਕਰਨਾ, ਉਹਦੇ ਵਿੱਚ ਉਹਨਾਂ ਨੇ ਫੈਮਿਲੀ ਕੇਸ ਵਾਲੇ ਵੀ ਲੈ ਕੇ ਆਉਣੇ ਆ। ਜੇ ਕਿਸੇ ਦੀ ਸਪਾਊਸ ਹੈ ਉਹ ਲੱਗੀ ਹੋਈ ਆ, ਉਹਦਾ ਆਉਣਾ। ਜੇ ਕੋਈ ਹਾਈਲੀ ਸਕਿਲਡ ਵਰਕਰ ਹੈ, ਜੇ ਕੋਈ ਡਾਕਟਰ ਆ ਰਿਹਾ, ਕੋਈ ਨਰਸ ਆ ਰਹੀ ਹੈ, ਕੋਈ ਇੰਜੀਨੀਅਰ ਆ ਰਿਹਾ, ਮੰਨ ਲਓ ਜੇ ਹੁਣ ਜਿਹੜੀ ਮਾਈਕਰੋਸਾਫਟ ਹੈ, ਮਾਈਕਰੋਸਾਫਟ ਅਮਰੀਕਾ ਦੇ ਵਿੱਚ ਸਖਤੀ ਹੋ ਗਈ, H1B ਵਾਲੇ ਹੋ ਗਏ, ਤਾਂ ਮਾਈਕਰੋਸਾਫਟ ਨੇ ਕਿਹਾ ਵੀ ਯਾਰ ਅਸੀਂ 5000 ਬੰਦਾ ਅਮਰੀਕਾ ਚੋਂ ਕੈਨੇਡਾ ਲਿਆ ਕੇ ਅਸੀਂ ਪੱਕਾ ਕਰ ਦਿੰਦੇ ਹਾਂ। ਹਾਂਜੀ, ਉਹ ਕੈਨੇਡਾ ਦੇ ਵਿੱਚ ਪੱਕਾ ਕਰ, ਉਹਨਾਂ ਨੂੰ ਵੀ ਪੱਕਾ ਕਰਨਾ। ਸੋ ਉਹਦੇ ਵਿੱਚ ਜਿਹੜਾ ਪਿੱਛੇ ਲੈ ਦੇ ਕੇ ਜਿਹੜਾ ਸਟੂਡੈਂਟ ਨੇ ਜਿਹੜਾ ਵਰਕ ਪਰਮਿਟ ਆ ਉਹਨਾਂ ਨੇ ਪੱਕਾ ਹੋਣ ਦਾ, ਉਹ ਲੈ ਦੇ ਕੇ ਉਹ ਨੰਬਰ 1.5 ਤੋਂ 2 ਲੱਖ ਹੀ ਰਹਿ ਜਾਂਦਾ ਹੈ। ਹੁਣ 6 ਲੱਖ ਦੇ ਵਿੱਚ ਪੂਰਾ ਜ਼ੋਰ ਲਾ ਕੇ ਲੱਖ ਬੰਦਾ ਪੱਕਾ ਹੋ ਜਾਊਗਾ, 2 ਲੱਖ ਜਿਹੜੇ ਬਾਕੀ ਸਾਰੇ ਬੱਚੇ ਆ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਐਕਸਪਾਇਰ ਹੋ ਜਾਣਾ। ਉਹਦੇ ਵਿੱਚ ਮੈਨੀਟੋਬਾ ਜਿਹੜਾ ਪ੍ਰੋਵਿੰਸ 'ਚ ਮੈਂ ਰਹਿਣਾ, ਇਹਨਾਂ ਨੇ ਫੈਡਰਲ ਗਵਰਨਮੈਂਟ ਨਾਲ ਜ਼ੋਰ ਜ਼ਾਰ ਕਰਕੇ ਇਹਨਾਂ ਨੇ ਕਿਹਾ ਵੀ ਜਿਹੜਾ ਐਟਲੀਸਟ ਮੈਨੀਟੋਬਾ ਦੇ ਵਿੱਚ ਜਿਹਦਾ ਇਸ ਸਾਲ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਉਹਨੂੰ ਅਸੀਂ 2 ਸਾਲ ਦੀ ਐਕਸਟੈਂਸ਼ਨ ਲੈ ਦਾਂਗੇ। ਠੀਕ ਹੈ, ਪਰ ਇਹ ਸਿਰਫ ਮੈਨੀਟੋਬਾ ਨੇ ਕੀਤਾ, ਹੋਰ ਕਿਸੇ ਪ੍ਰੋਵਿੰਸ ਨੇ ਇਹ ਚੀਜ਼ ਨਹੀਂ ਕੀਤੀ। ਮਤਲਬ ਬਾਕੀ ਪ੍ਰੋਵਿੰਸਾਂ ਨੇ ਮਨ ਬਣਾ ਲਿਆ ਵੀ ਯਾਰ ਨਹੀਂ, ਸਾਨੂੰ ਇਹਨਾਂ ਦੀ ਲੋੜ ਨਹੀਂ ਗੀ, ਹੁਣ ਇਹਨਾਂ ਨੂੰ ਭੇਜੋ, ਵਾਪਸ ਭੇਜੋ, ਜਾਂਦਿਆਂ ਤਾਂ ਜਾਣ ਦਿਓ, ਜਾਂਦਿਆਂ ਤੇ ਜਾਣ ਦਿਓ। ਸੋ ਹੁਣ ਉਸੇ ਸੰਬੰਧ ਦੇ ਵਿੱਚ ਅੱਗੇ ਹੁਣ ਜਿਹੜੀ CBSA ਹੈ, ਤੇ ਉਹਨਾਂ ਨੇ ਇਹਦੀ ਇਨਫੋਰਸਮੈਂਟ ਸ਼ੁਰੂ ਕੀਤੀ ਹੈ ਵੀ ਯਾਰ ਜਿਹੜੇ ਬੰਦੇ ਦੇ ਐਤਕੀ ਸਟੇਟਸ ਐਕਸਪਾਇਰ ਹੋ ਰਹੇ ਆ, ਉਹਨਾਂ ਨੂੰ ਇੱਥੋਂ ਹੁਣ ਅਸੀਂ ਫੜ ਕੇ ਬਾਹਰ ਕੱਢਣਾ ਸ਼ੁਰੂ ਕਰੀਏ। ਉਹਦੇ ਵਿੱਚ ਉਹਨਾਂ ਨੇ ਜਿਹੜੀ ਪ੍ਰਾਇਰਟਾਈਜ਼ ਕੀਤਾ ਵੀ ਜੇ ਕਿਸੇ ਦਾ, ਹੁਣ ਜਿਵੇਂ ਪਿਛਲੇ ਸਾਲ ਕਿਸੇ ਦਾ ਜਾਂ ਇਸ ਸਾਲ ਕਿਸੇ ਦਾ ਹੋ ਰਿਹਾ ਸੀਗਾ, ਬਹੁਤ ਜ਼ਿਆਦਾ ਬੱਚੇ ਆਪਣਾ ਅਸਾਈਲਮ ਫਾਈਲਾਂ ਲਾ ਰਹੇ ਆ। ਹਾਂਜੀ, ਜਿਹਦੀ ਅਸਾਈਲਮ ਦੀ ਫਾਈਲ ਰਿਫਿਊਜ਼ ਹੋ ਗਈ ਉਹਨੂੰ ਡਿਪੋਰਟ ਕਰ ਦਿਓ। ਜਿਹਦਾ ਸਾਨੂੰ ਪਤਾ ਵੀ ਵਰਕ ਪਰਮਿਟ ਐਕਸਪਾਇਰ ਹੋ ਗਿਆ, ਕਈ ਵਾਰੀ ਕੋਈ ਗਲਤ ਕੰਮ ਕੀਤਾ ਹੁੰਦਾ, ਕੋਈ ਟਿਕਟ ਲਈ ਹੁੰਦੀ ਹੈ, ਕੋਈ DUI ਹੁੰਦੀ ਹੈ, ਕੋਈ ਮਾੜਾ ਮੋਟਾ ਕ੍ਰਿਮੀਨਲ ਰੈਕਡ ਹੁੰਦਾ, ਉਹਨਾਂ ਨੂੰ ਚੱਕ ਕੇ ਬਾਹਰ ਕਰੋ। ਤੇ ਜਿਹੜੇ ਕਿਸੇ ਕੋਲੇ ਕੋਈ ਜਾਲੀ ਪੇਪਰ ਹੈ ਮਿਲ ਗਿਆ, ਵੀ ਜਿਹੜੇ ਬਹੁਤ ਸੌਖੇ ਆ ਫੜਨੇ, ਕੋਈ ਵੀ ਗਰਾਊਂਡ ਬਣਾਉਣਾ। ਹਾਂਜੀ ਹਾਂ, ਸੋ ਉਹਦੇ ਵਿੱਚ ਉਹਨਾਂ ਨੇ 30,000 ਡੈਪੋਟੇਸ਼ਨਸ ਆਲਰੇਡੀ ਇਸ਼ੂ ਕਰਤੀਆਂ। ਸੋ ਇੱਕ ਤਾਂ ਹੁੰਦਾ ਵੀ ਕਿਸੇ ਬੰਦੇ ਦਾ ਸਟੇਟਸ ਐਕਸਪਾਇਰ ਹੋ ਗਿਆ ਤੇ ਉਹ ਇਲੀਗਲੀ ਉਰੇ ਰਹਿ ਰਿਹਾ, ਪਰ ਉਹਦੀ ਹਜੇ ਡੈਪੋਟੇਸ਼ਨ ਨਹੀਂ ਲੱਗੀ। ਪਰ ਪਿਛਲੇ ਮਹੀਨੇ 1.5 ਮਹੀਨੇ ਦੇ ਵਿੱਚ 30,000 ਜਿਹੜੀਆਂ ਡੈਪੋਟੇਸ਼ਨਸ ਹੈ ਉਹ CBSA ਨੇ ਲਾਈਆਂ। ਹੁਣ ਉਹ ਡੈਪੋਟੇਸ਼ਨ ਦਾ ਕੀ ਹੈ, ਫਿਰ ਉਹਦਾ ਸੰਮਨ ਹੁੰਦਾ, ਫਿਰ ਉਹਨਾਂ ਨੂੰ ਫੜ ਕੇ ਜਦੋਂ ਉਹ ਫੜ ਹੋ ਗਏ ਉਹਨਾਂ ਨੂੰ ਫਿਰ ਵਾਪਸ ਭੇਜਣਾ ਹੁੰਦਾ। ਸੋ ਇਹ ਕੰਮ ਚਾਲੂ ਹੋ ਚੁੱਕਿਆ। ਬੜੀ ਸੈਡ ਸਿਚੁਏਸ਼ਨ ਹੈ, ਬੜੀ, ਕਿਉਂਕਿ ਦੇਖੋ ਮਿਹਨਤ ਕਰਨ ਵਾਲੇ ਬੱਚੇ ਆ ਬਹੁਤੇ ਜ਼ਿਆਦਾ। ਮੈਨੂੰ ਨਹੀਂ ਪਤਾ ਵੀ ਜਿਹੜੀਆਂ ਆਪਣੀਆਂ ਬਰੈਂਪਟਨ ਦੇ ਵਿੱਚੋਂ, ਸਰੀ ਦੇ ਵਿੱਚੋਂ ਜਿਹੜੇ ਉੱਥੋਂ ਦੇ ਮੀਡੀਆ ਉਹ ਕੀ ਖਬਰ ਦਿੰਦੇ ਆ, ਪਰ ਇਹ ਮਿਹਨਤ ਬਹੁਤੇ ਜ਼ਿਆਦਾ ਬੱਚੇ ਇਹਨਾਂ ਚੋਂ ਮਿਹਨਤ ਕਰਨ ਵਾਲੇ ਆ, ਬਹੁਤੇ ਜ਼ਿਆਦਾ ਬੱਚੇ ਆ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨ ਹੈ, ਪਰ ਗਮਰਾਹ ਹੋ ਗਏ, ਅਪ ਟੂ ਡੇਟ ਨਹੀਂ ਰਹੇ ਆ ਜੋ ਵੀ ਹੈ। ਤੇ ਹੁਣ ਉਹਨਾਂ ਦਾ ਭਵਿੱਖ ਇੱਕੋ ਦਮ ਕੈਨੇਡਾ ਦੇ ਵਿੱਚ ਐਟਲੀਸਟ ਐਂਡ ਤੇ ਆ ਰਿਹਾ। ਮੈਂ ਪਰਸਨਲੀ ਇਹ ਫੀਲ ਕਰਦਾ ਵੀ ਇੱਥੇ ਐਂਡ ਨਹੀਂ ਹੈਗਾ। ਜੋ ਉਹਨਾਂ ਨੇ ਇੱਥੇ ਸਿੱਖਿਆ ਉਹ ਪੰਜਾਬ ਦੇ ਵਿੱਚ ਜਾ ਕੇ ਉਹ ਸਾਰਾ ਕੁਝ ਅਪਲਾਈ ਕਰਨਗੇ, ਉਹਦੇ ਵਿੱਚੋਂ ਪੰਜਾਬ ਨੂੰ ਬਿਲਡ ਕਰ ਸਕਦੇ ਆ। ਇਹ ਪੰਜਾਬ ਲਈ ਇੱਕ ਚੰਗਾ ਸੰਕੇਤ ਹੈ, ਪਰ ਮੇਰੇ ਲਈ ਕਹਿਣਾ ਸੌਖਾ ਹੈ ਕਿਉਂਕਿ ਮੈਂ ਇੱਥੇ ਰਹਿਣਾ। ਜਾਂ ਤਾਂ ਮੈਂ ਆਪ ਉਹਨਾਂ ਦੇ ਮੂਹਰੇ ਲੱਗ ਕੇ ਵਾਪਸ ਜਾਵਾਂ, ਫਿਰ ਦੂਜੀ ਗੱਲ ਹੈ, ਪਰ ਓਵਰਆਲ ਮੈਨੂੰ ਪਰਸਨਲੀ ਮਹਿਸੂਸ ਹੁੰਦਾ। ਸੌਰੀ ਮੈਂ ਕਾਫੀ ਜ਼ਿਆਦਾ ਬੋਲ ਲਿਆ, ਹੁਣ ਤੁਸੀਂ ਐਡ ਦੱਸੋ। ਹਾਂਜੀ ਬਿਲਕੁਲ, ਦੇਖੋ ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪੁਰਾਈ। ਪੀੜ ਤਾਂ ਜਿਹਦੇ ਤਨ ਤੇ ਲੱਗਦੀ ਉਹੀ ਜਾਣਦਾ। ਪਰ ਬਿਲਕੁਲ ਜਿਵੇਂ ਆਪਾਂ ਪ੍ਰਵਾਸ ਆਪਣੇ ਖਿੱਤੇ ਦੇ ਵਿੱਚੋਂ ਮਜਬੂਰੀ ਹੋਈ, ਕੁਝ ਕਾਰਨ ਬਣੇ, ਪਹਿਲੇ ਕਾਰਨ, ਉਸ ਤੋਂ ਬਾਅਦ ਆਰਥਿਕ ਕਾਰਨ ਬਣੇ। ਬਹੁਤ ਸਾਰੇ ਪਰਿਵਾਰਾਂ ਨੇ ਆਰਥਿਕ ਕਾਰਨ ਕਰਕੇ ਉਹਨਾਂ ਨੂੰ ਪ੍ਰਵਾਸ ਜਿਹੜਾ ਉਹ ਕਰਨਾ ਪਿਆ। ਪਰ ਅਸਲ ਦੇ ਵਿੱਚ ਜਿਵੇਂ ਆਪਾਂ
ਇਹ ਗੱਲ ਕਹਿ ਰਹੇ ਸੀਗੇ ਵੀ ਜੇ ਵੱਖ-ਵੱਖ ਦੁਨੀਆ ਭਰ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਮਾਡਲ ਆ ਗੁਰਜਸਪਾਲ ਸਿੰਘ ਜੀ ਉਹ ਇਜਾਦ ਕੀਤਾ ਜਾ ਰਿਹਾ, ਉਹ ਮਾਡਲ ਆ ਪ੍ਰੋਫਿਟ ਦਾ ਮਾਡਲ। ਜੀ, ਮਤਲਬ ਜਿਹਦੇ 'ਚੋਂ ਮਾਨਵੀ ਕਦਰਾਂ-ਕੀਮਤਾਂ, ਜਿਹਦੇ 'ਚੋਂ ਮਨੁੱਖਤਾ ਦੀਆਂ ਜਿਹੜੀਆਂ ਵੈਲਿਊਜ਼ ਨੇ, ਮਨੁੱਖਤਾ ਦੇ ਨਾਲ ਸੰਬੰਧਿਤ, ਉਹ ਮੰਨਫੀ ਹੁੰਦੀਆਂ ਜਾਂਦੀਆਂ ਨੇ। ਜੀ, ਮਤਲਬ ਦੇਸ਼ ਜੋੜ ਲਓ, ਲਿੰਕ ਕਰ ਲਓ, ਸੜਕਾਂ ਬਣਾ ਲਓ ਤੇ ਵਪਾਰ ਕਰ ਲਓ, ਪਰ ਜੀ, ਜਦੋਂ ਜੰਗ ਹੁੰਦੀ ਹੈ ਤਾਂ ਉਦੋਂ ਮਾਰ ਦਿਓ ਆਮ ਬੰਦਾ। ਸੋ ਇਹ ਮਤਲਬ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਦੁਨੀਆ ਦਾ ਇੱਕ ਵਰਲਡ ਆਰਡਰ, ਚਲੋ ਕਿਸ ਸੰਦਰਭ ਦੇ ਵਿੱਚ ਸੀ, ਕਿਵੇਂ ਸੀ, ਪਰ ਇੰਨਾ ਜ਼ਰੂਰ ਹੈ ਕਿ ਆਹ ਜਿਹੜਾ ਵਰਲਡ ਆਰਡਰ, ਇਹ ਇਸ ਤਰ੍ਹਾਂ ਦਾ ਵਰਲਡ ਆਰਡਰ ਹੈ ਵੀ ਜਦੋਂ ਤੱਕ ਕਰਨਾ ਵਪਾਰ ਜਾਂ ਹੋਰ ਕੋਈ ਦੇਸ਼ਾਂ ਦੇ ਆਪਸੀ ਇੰਟਰਸਟ ਨੇ, ਤਾਂ ਉਦੋਂ ਤਾਂ ਤੁਸੀਂ ਉਹ ਤਰੀਕੇ ਨਾਲ, ਪਰ ਜਦੋਂ ਕਿਤੇ ਮਨੁੱਖਤਾ ਦੀ ਗੱਲ ਆਉਂਦੀ ਆ, ਜਿਹੜੀ ਕਿ ਆਪਾਂ ਸਿੱਖੀ ਦੇ ਵਿੱਚ ਸਭ ਤੋਂ ਜੇ ਮੇਨ ਕਿਸੇ ਚੀਜ਼ ਤੇ ਜ਼ੋਰ ਦਿੱਤਾ ਜਾਂਦਾ ਤਾਂ ਮਨੁੱਖਤਾ ਦੇ ਉੱਤੇ ਆ, ਜੀ, ਸਾਂਝੀਵਾਲਤਾ ਦੇ ਉੱਤੇ ਆ। ਸਾਂਝ ਬਿਲਕੁਲ। ਤੇ ਆਪਣੇ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਤਾਂ ਆਪਣੀਆਂ ਹੀ ਖੱਜਲ ਖੁਆਰੀਆਂ ਨੇ, ਔਰ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਮੁਲਕਾਂ ਨੂੰ ਅਸੀਂ ਬਚਾਉਂਦੇ ਰਹੇ, ਜਿਨ੍ਹਾਂ ਮੁਲਕਾਂ ਦੇ ਲਈ ਅਸੀਂ ਲੜਦੇ ਰਹੇ, ਅੱਜ ਉਹਨਾਂ ਮੁਲਕਾਂ ਦੇ ਵਿੱਚ ਹੀ ਸਾਨੂੰ ਜਿਹੜਾ ਖੱਜਲ ਖੁਆਰ ਉਹ ਕੀਤਾ ਜਾ ਰਿਹਾ। ਸੋ ਆਪਾਂ ਮਸਲੇ ਆਪਣੇ ਕੋਲੇ ਹੋਰ ਵੀ ਨੇ ਗੁਰਜਸਪਾਲ ਸਿੰਘ ਜੀ, ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਮਸਲਿਆਂ 'ਤੇ ਚਰਚਾ ਕਰਦੇ ਹਾਂ। ਜੀ, ਸਟੀਫਨ ਹਾਰਪਰ ਦੀ ਭਾਰਤੀ ਮਸ਼ੀਨਰੀ, ਭਾਰਤੀ ਸਰਕਾਰ ਦੇ ਨਾਲ ਨੇੜਤਾ ਸੰਬੰਧੀ ਤੇ ਇੱਕ ਇੰਟਰਸਟ ਰੇਟ ਸੰਬੰਧੀ, ਇਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਜੀ। ਇੱਕ ਵਾਰ ਮੁੜ ਤੋਂ ਆਪਾਂ ਜੁੜ ਚੁੱਕੇ ਹਾਂ ਪੰਜਾਬੀ ਡੀਐਸਏ ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਕੈਨੇਡਾ। ਆਪਣੇ ਨਾਲ ਚਰਚਾ ਦੇ ਵਿੱਚ ਹਿੱਸਾ ਲੈ ਰਹੇ ਨੇ ਗੁਰਜਸਪਾਲ ਸਿੰਘ ਜੀ, ਕੈਨੇਡਾ ਤੋਂ ਜੁੜੇ ਨੇ। ਗੁਰਜਸਪਾਲ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਜਿਹੜੀ ਚਰਚਾ ਛੱਡੀ ਸੀਗੀ, ਉਹਨੂੰ ਇੱਕ ਵਾਰੀ ਫਿਰ ਤੋਂ ਇੱਕ ਵੱਖ-ਵੱਖ ਪਹਿਲੂਆਂ ਤੋਂ ਉਹਨੂੰ ਪੜਚੋਲਣ ਦਾ ਯਤਨ ਕਰਦੇ ਹਾਂ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਇੱਥੋਂ ਵਿਦਿਆਰਥੀਆਂ ਨੂੰ ਭੇਜਿਆ ਜਾ ਰਿਹਾ, ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਉਹਨਾਂ ਨੇ ਬਹੁਤ ਸਾਰਾ ਪੈਸਾ ਖਰਚ ਕਰਕੇ ਉਹ ਕੈਨੇਡਾ ਪਹੁੰਚੇ ਨੇ। ਸੋ ਇੱਕ ਅੰਦਾਜ਼ੇ ਦੇ ਮੁਤਾਬਕ, ਇੱਕ ਐਸਟੀਮੇਟ ਦੇ ਮੁਤਾਬਕ ਪੰਜਾਬ ਦੇ ਵਿੱਚੋਂ ਕਿੰਨਾ ਕੁ ਸਰਮਾਇਆ ਪੰਜਾਬ 'ਚੋਂ ਡਰੇਨ ਹੋ ਰਹੀ ਹੈ, ਤਾਂ ਆਪਾਂ ਗੱਲ ਸੁਣਦੇ ਹੀ ਹਾਂ। ਜੀ, ਵਧੀਆ ਜਿਹੜੇ ਰੋਸ਼ਨ ਦਿਮਾਗ ਨੇ ਉਹ ਬਾਹਰ ਆ ਰਹੇ ਨੇ, ਉਹਦਾ ਤਾਂ ਪੰਜਾਬ ਨੂੰ ਇੱਕ ਲੋਸ ਹੈਗਾ ਹੀ ਆ, ਭਾਵੇਂ ਜੀ, ਉਹ ਭਵਿੱਖ ਦੇ ਵਿੱਚ ਆਪਾਂ ਨੂੰ ਸਾਹਮਣੇ ਆਵੇ, ਪਰ ਜੀ। ਸਰਮਾਏ ਦੇ ਰੂਪ ਦੇ ਵਿੱਚ ਉਹ ਕਿੰਨੀ ਕੁ ਰਕਮ ਹੋ ਸਕਦੀ ਹੈ? ਬਿਲੀਅਨਸ ਆਫ ਡਾਲਰ ਜੀ, ਈਵਨ ਮਤਲਬ ਜਿਹੜੇ ਕੁਝ ਕੁ ਐਸਟੀਮੇਟ ਕਹਿੰਦੇ ਆ ਹੰਡਰਡਸ ਆਫ ਬਿਲੀਅਨਸ ਆਫ ਡਾਲਰ। ਜੀ, ਜੀ। ਤੇ ਉਹ ਮਤਲਬ ਬਹੁਤ ਜ਼ਿਆਦਾ ਜਿਹੜਾ ਸਰਮਾਇਆ ਹੋ ਜਾਂਦਾ ਵੀ ਜੇ ਹੂੰ। ਮੰਨ ਲਓ ਤੁਸੀਂ ਲਾ ਲਓ ਵੀ 1 ਬਿਲੀਅਨ ਡਾਲਰ ਨੂੰ ਜੇ ਆਪਾਂ ਹਜ਼ਾਰ ਕਨਵਰਟ ਕਰੇ, ਹਾਂਜੀ। ਹਜ਼ਾਰ ਮਿਲੀਅਨ ਹੋ ਜਾਂਦਾ, ਤੇ ਹਾਂ। ਹੰਡਰਡਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਪੰਜਾਬ ਦੇ ਵਿੱਚੋਂ ਇੱਥੇ ਆਏ ਆ, ਤੇ ਉਹਦਾ ਰਿਜ਼ਲਟ ਕੀ ਹੋਇਆ ਵੀ ਜਿਹੜੀ ਉਹ ਜ਼ਮੀਨ ਹੈ ਉਹਦੇ ਵਿੱਚ ਬਹੁਤੇ ਉਹ ਜ਼ਮੀਨਾਂ ਵੇਚ ਕੇ ਆਏ, ਤੇ ਜਿਹੜੀ ਉਹ ਵੇਚ ਕੇ। ਜ਼ਮੀਨਾਂ ਉਹ ਸਰਮਾਏਦਾਰਾਂ ਦੇ ਕੋਲ ਗਈਆਂ ਨੇ, ਹੂੰ। ਜਿਹਦਾ ਕਿ ਜਿਹੜਾ ਆਪਾਂ ਨੂੰ ਜਿਹੜਾ ਪੰਜਾਬ ਨੂੰ ਮੇਨ ਖਤਰਾ ਹੈ। ਸੋ ਜੀ। ਉਹ ਤਾਂ ਬੜਾ ਸੈਡ ਹੈਗਾ, ਤੇ ਹੁਣ ਉਹਦੇ ਵਿੱਚੋਂ ਜੇ ਆਪਾਂ ਕਹੀਏ ਵੀ ਜਿਹੜੇ ਨਹੀਂ ਪੱਕੇ ਹੋਏ, ਕੁਝ ਕੱਢਣ ਪਾਉਣ ਨੂੰ ਵੀ ਨਹੀਂ ਉਹਦੇ ਚੋਂ ਹੈਗਾ, ਪਰ ਅਗੇਨ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀਗੀ ਵੀ ਹਿੰਮਤ ਨਹੀਂ ਹਾਰਨ ਦੀ ਲੋੜ, ਕਿਉਂਕਿ ਜਿਹੜਾ ਇੱਕ ਸਕਿੱਲ ਹੈ, ਜਿਹੜਾ ਕੈਨੇਡਾ ਉਹ ਤੁਹਾਨੂੰ ਇੱਕ ਸਕਿੱਲ ਤਾਂ ਦਿੰਦਾ। ਇੱਕ ਇੱਥੇ ਆਮ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਬਾਹਰਲਾ ਬੰਦਾ ਪੰਜਾਬ ਜਾਂਦਾ ਤਾਂ ਇਦਾਂ ਲੱਗਦਾ ਵੀ ਪੰਜਾਬ ਵਾਲੇ ਬਹੁਤ ਹੌਲੀ ਤੁਰ ਰਹੇ ਆ, ਤੇ ਇਹ ਸਮੇਂ ਦੀ ਕਦਰ ਨਹੀਂ ਕਰਦੇ, ਹਾਂਜੀ, ਹਾਂ, ਕੰਮ ਨੂੰ ਟੁੱਟ ਕੇ ਨਹੀਂ ਪੈਂਦੇ, ਇਹ ਨੁਕਸ ਕੱਢੇ ਜਾਂਦੇ। ਹਾਂ, ਇਹ ਆਮ ਸ਼ਿਕਾਇਤ ਹੁੰਦੀ ਹੈ, ਪਰ ਜਿਹੜਾ ਇੱਕ ਵਰਕ ਐਥਿਕ ਹੈ, ਉਹ ਤਾਂ ਜੇ ਜਿਹੜੇ ਆਪਣੇ ਬੱਚੇ ਵਾਪਸ ਜਾਣਗੇ ਵੀ ਉਹ ਤਾਂ ਲੈ ਕੇ ਜਾਣਗੇ, ਤੇ ਉਹਦਾ ਮੈਨੂੰ ਲੱਗਦਾ ਵੀ ਪੰਜਾਬ ਨੂੰ ਸਟਿਲ ਫਾਇਦਾ ਹੋ ਸਕਦਾ। ਪਰ ਦੂਜੇ ਪਾਸੇ ਜਿਹੜਾ ਇੱਕ ਉਹਦਾ ਇਹ ਵੀ ਹੈਗਾ ਵੀ ਹਾਂ, ਉਹ ਜਿਹੜੇ ਪੈਸੇ ਉਹ ਤਾਂ ਉੱਥੋਂ ਨਿਕਲ ਆਏ ਹਨਾ, ਤੇ ਕਿੱਥੇ ਉਹਨਾਂ ਨੇ ਉਹ ਸਾਰੀ ਜ਼ਿੰਦਗੀ ਪੈਸੇ ਵਾਪਸ ਭੇਜਣੇ ਸੀਗੇ, ਹੁਣ ਉਹ ਜਾਣੇ ਬੰਦ ਹੋ ਜਾਣਗੇ, ਉੱਥੇ ਪੈਸੇ ਬਣਾਉਣੇ ਪੈਣਗੇ, ਜਿਹੜੇ ਮੈਨੂੰ ਲੱਗਦਾ ਵੀ ਬਹੁਤ ਜ਼ਰਖੇਜ਼ ਧਰਤੀ ਆਪਣੀ, ਆਪਾਂ ਜਿੰਨੇ ਮਰਜ਼ੀ ਬਣਾ ਲਈਏ। ਹਾਂਜੀ, ਦੇਖੋ ਗੁਰਜਸਪਾਲ ਸਿੰਘ ਜੀ, ਪ੍ਰਵਾਸ ਆਪਣੇ ਆਪ ਦੇ ਵਿੱਚ ਇੱਕ ਮਜਬੂਰੀ ਹੈ ਨਾ, ਉਹ ਚਾਹੇ ਆਰਥਿਕ ਮਜਬੂਰੀ ਹੈ, ਚਾਹੇ ਉਹ ਸਮਾਜਿਕ ਮਜਬੂਰੀ ਕਿਸੇ ਤਰੀਕੇ ਦੇ ਨਾਲ। ਪਰ ਦੇਖੋ ਆਪਾਂ ਇਹ ਵੀ ਆਪਾਂ ਨੂੰ ਜਿਹੜੇ ਉਹ ਇਸ ਗੱਲ ਦੇ ਵਿੱਚ ਵਿਚਾਰਨਾ ਚਾਹੀਦਾ ਵੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ ਪੱਖੀ ਵੀ ਨਿਕਲੀਆਂ ਇਹ ਸਾਰੇ ਵਰਤਾਰੇ ਦੇ ਵਿੱਚੋਂ। ਜੀ, ਪਹਿਲੀ ਤਾਂ ਇਹ ਆ ਵੀ ਉੱਥੋਂ ਦੇ ਜਿਹੜੇ ਨੌਜਵਾਨ ਜਦੋਂ ਇੱਧਰ ਉਹਨਾਂ ਨੇ ਆਜ਼ਾਦ ਮੁਲਕਾਂ ਦੇ ਵਿੱਚ ਵਿਚਰਨਾ ਸਿੱਖਿਆ, ਸੋਸ਼ਲ ਮੀਡੀਆ ਦਾ ਦੌਰ ਆਪਾਂ ਦੇਖਦੇ ਹਾਂ, ਤਾਂ ਉਹਨਾਂ ਨੇ ਜਿਹੜੀ ਇੱਕ ਆਜ਼ਾਦ ਖਿਆਲਾਤ ਵਾਲੀ ਜਿਹੜੀ ਗੱਲ ਆ ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਲੋਕਾਂ ਦੇ ਪਰਸਪੈਕਟਿਵ ਬਦਲੇ ਆਪਣੇ, ਬਹੁਤ ਲੋਕਾਂ ਦੇ ਨਿੱਜੀ ਖਿਆਲ ਬਦਲੇ, ਬਹੁਤ ਲੋਕਾਂ ਨੇ ਆਪਣੀ ਜਿਹੜੀ ਆਈਡੀਓਲੋਜੀ ਸੀ ਉਹ ਬਦਲੀ, ਬਹੁਤ ਕੁਝ ਬਦਲਿਆ ਆਪਾਂ ਦੇਖਿਆ। ਦੂਜਾ ਇਹ ਇੱਕ ਪਹਿਲੂ ਇਹਦਾ ਇਹ ਵੀ ਹੈ ਵੀ ਮੋੜਵੇਂ ਰੂਪ ਦੇ ਵਿੱਚ ਪੰਜਾਬ ਨੂੰ ਕੁਝ ਪੈਸਾ ਭੇਜਿਆ, ਜਿਹਦੇ ਕਰਕੇ ਆਪਾਂ ਜਿਵੇਂ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਇੱਕ ਐਂਗਲ ਇਹ ਵੀ ਸੀਗਾ ਵੀ ਲੋਕਾਂ ਨੂੰ ਜੇ ਇਹ ਲੱਗਦਾ ਸੀਗਾ ਵੀ ਜੇ ਆਪਾਂ 6 ਮਹੀਨੇ ਖੰਡ ਭੁੱਖੇ ਵੀ ਖੇਤ ਖਾਲੀ ਵੀ ਰੱਖ ਲਾਂਗੇ ਤਾਂ ਆਪਾਂ ਭੁੱਖੇ ਨਹੀਂ ਮਰਦੇ,
ਮਤਲਬ ਉਹਨਾਂ ਨੂੰ ਕੋਈ ਆਸ ਉਮੀਦ ਕੋਈ ਬਾਹਰੋਂ ਸੀ ਜਾਂ ਇੱਕ ਪਹਿਲੂ ਇਹ ਵੀ ਆਪਾਂ ਵਿਚਾਰ ਸਕਦੇ ਹਾਂ। ਸੋ ਇਹ ਕੋਈ ਵੀ ਜਿਹੜਾ ਵਰਤਾਰਾ ਕੋਈ ਜਦੋਂ ਚੱਲਦਾ ਤਾਂ ਉਹਦੀ ਮੇਰੇ ਖਿਆਲ ਇੱਕ ਪਾਸੜ ਪ੍ਰਭਾਵ ਨਹੀਂ ਪੈਂਦੇ ਸਮਾਜ ਦੇ ਉੱਤੇ, ਕਈ ਪਾਸਿਆਂ ਤੋਂ ਕਈ ਪਹਿਲੂਆਂ ਤੋਂ ਉਹ ਸਮਾਜ ਨੂੰ ਪ੍ਰਭਾਵਿਤ ਕਰਦਾ। ਜੀ ਬਿਲਕੁਲ, ਪੂਰੀ ਦੀ ਪੂਰੀ ਕਲਚਰਲ ਸ਼ਿਫਟ ਹੁੰਦੀ ਹੈ ਜੀ। ਜਿਹੜਾ ਤੁਸੀਂ ਪਹਿਲਾ ਮਸਲਾ ਕਿਹਾ ਵੀ ਜਦੋਂ ਬੱਚੇ ਇੱਥੇ ਆਉਂਦੇ ਆ ਉਹ ਜਿਹੜੇ ਇੱਕ ਡਿਫਰੈਂਟ ਤਰ੍ਹਾਂ ਦੇ ਸਟਰਕਚਰਸ ਨੂੰ ਜਦੋਂ ਦੇਖਦੇ ਆ ਸਮਝਦੇ ਆ ਤਾਂ ਉਹਦਾ ਬੜਾ ਅਸਰ ਹੁੰਦਾ। ਹੁਣ ਜਿਵੇਂ ਕੈਨੇਡਾ ਦੇ ਵਿੱਚ ਕਿਊਬੈਕ ਦਾ ਹੀ ਮਸਲਾ ਹੈ ਨਾ, ਹੁਣ ਇੱਕ ਬੱਚਾ ਹੈ ਜਿਹੜਾ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਸਮਝ ਕੇ ਪੜ੍ਹ ਕੇ ਆਇਆ, ਉਹਨੂੰ ਇਹ ਲੱਗਦਾ ਵੀ ਯਾਰ ਜੇ ਇੱਕ ਆਜ਼ਾਦੀ ਦੀ ਗੱਲ ਜਾਂ ਫੈਡਰਲਿਜ਼ਮ ਦੀ ਗੱਲ ਕਰਨੀ ਹੈ, ਉਹ ਦੇਸ਼ ਤੋੜਨ ਵਰਗੀ ਗੱਲ ਹੈ ਤੇ ਉਹ ਇੱਕ ਅੱਤਵਾਦੀ ਵਰਤਾਰਾ ਹੋ, ਇੱਕ ਟੈਰਰਿਸਟ ਵਰਤਾਰਾ। ਜਦ ਕਿ ਜਿਹੜਾ ਆਪਣਾ ਜਦੋਂ ਉਰੇ ਆਉਂਦੇ ਆ ਉਹ ਦੇਖਦੇ ਵੀ ਕਿਊਬੈਕ ਦਾ ਮਸਲਾ ਜਾਂ ਐਲਬਰਟਾ ਦਾ ਹੁਣ ਅੱਜ ਕੱਲ੍ਹ ਮਸਲਾ ਚੱਲ ਰਿਹਾ ਵੀ ਐਲਬਰਟਾ ਦੇ ਵਿੱਚ ਜਿਹੜੇ ਕਹਿ ਰਹੇ ਆ ਵੀ ਕਿਉਂਕਿ ਦੁਬਾਰਾ ਲਿਬਰਲ ਸਰਕਾਰ ਆਈ ਆ ਵੀ ਨਹੀਂ ਸਾਨੂੰ ਤਾਂ ਵੱਖਰਾ ਮੁਲਕ ਚਾਹੀਦਾ, ਜਾਂ ਕਿਊਬੈਕ ਹੈ, ਕਿਊਬੈਕ 2 ਵਾਰੀ ਰੈਫਰੈਂਡਮ ਵੀ ਕਰਵਾ ਚੁੱਕਿਆ। ਸੋ ਲੱਗਦਾ ਵੀ ਯਾਰ ਅੱਛਾ ਕੈਨੇਡਾ ਦੇ ਵਿੱਚ ਉਹਨਾਂ ਨੂੰ ਅੱਤਵਾਦੀ ਕਤ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਟੈਰਰਿਸਟ ਕਤ ਨਹੀਂ ਕਿਹਾ ਜਾਂਦਾ, ਉਹਨੂੰ ਬੜੇ ਪੀਸਫੁਲ ਜਿਹੇ ਢੰਗ ਨਾਲ ਉਸ ਮਸਲੇ ਨੂੰ ਦੇਖਿਆ ਜਾਂਦਾ। ਸੋ ਉਹਦੇ ਨਾਲ ਦੇਖੋ ਦਿਮਾਗ ਤਾਂ ਖੁੱਲਦਾ ਹੀ ਆ, ਦਿਮਾਗ ਵਿਚਾਰ ਵੀ ਬਦਲਦਾ ਬੰਦੇ ਦਾ। ਬਿਲਕੁਲ, ਹਾਂਜੀ ਹਾਂ, ਮਤਲਬ ਸੋਚਦਾ ਕਿ ਸਰਕਾਰਾਂ ਕਿਵੇਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਨੈਰੇਟਿਵ ਦੇ ਨਾਲ ਬਦਨਾਮ ਕਰਦੀਆਂ ਨੇ ਜਾਂ ਤੁਹਾਨੂੰ ਕਿਵੇਂ ਸੰਗੋੜ ਕੇ ਰੱਖਦੀਆਂ ਨੇ। ਜੀ ਬਿਲਕੁਲ। ਦੂਜੀ ਜਿਹੜੀ ਗੱਲ ਆ ਉਹ ਇਹ ਹੈ ਕਿ ਕਈ ਲੋਕ ਆਈਡੀਆ ਲੈ ਕੇ ਜਾਣਗੇ, ਜਿਵੇਂ ਤੁਸੀਂ ਵਰਕ ਐਥਿਕਸ ਦੀ ਗੱਲ ਕੀਤੀ ਸੀਗੀ, ਉਹ ਆਈਡੀਆ ਲੈ ਕੇ ਜਾਣਗੇ। ਆਪਾਂ ਦੇਖਿਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜਿਹੜੀਆਂ ਉੱਥੋਂ ਵੀਡੀਓਜ਼ ਆਉਂਦੀਆਂ ਨੇ ਕਿ ਬਈ ਆਹ ਜੋੜਾ ਬਾਹਰੋਂ ਆਇਆ, ਇਹਨੇ ਆ ਕੇ ਆ ਫਾਸਟ ਫੂਡ ਦਾ ਬਿਜ਼ਨਸ ਸ਼ੁਰੂ ਕੀਤਾ, ਉਹਨੇ ਆਹ ਬਿਜ਼ਨਸ ਸ਼ੁਰੂ ਕੀਤਾ। ਸੋ ਇਹ ਜਿਹੜੀ ਚੀਜ਼ ਹੈ ਇਹ ਵੀ ਸਕਾਰਾਤਮਕ ਰੂਪ ਦੇ ਵਿੱਚ ਆਪਾਂ ਉੱਥੇ ਦੇਖ ਸਕਦੇ ਹਾਂ ਵੀ ਬਹੁਤ ਸਾਰੇ ਲੋਕ ਅੱਜ ਕੱਲ੍ਹ ਉਹਨਾਂ ਨੇ ਫੂਡ ਵੈਨ, ਜਿਵੇਂ ਫੂਡ ਟਰੱਕ ਇੱਥੇ ਨੇ, ਉਹ ਸ਼ੁਰੂ ਕੀਤੀਆਂ ਹੋਈਆਂ ਨੇ। ਸੋ ਇਹ ਵੀ ਇੱਕ ਪਹਿਲੂ ਹੈ ਵੀ ਜਦੋਂ ਤੁਹਾਡੇ ਮਨ ਦੇ ਵਿੱਚ ਆਈਡੀਆ ਹੁੰਦਾ ਤੇ ਜਦੋਂ ਤੁਸੀਂ ਇੱਕ ਉਸ ਸਿਸਟਮ ਦੇ ਵਿੱਚੋਂ ਨਿਕਲ ਕੇ ਜਾਣਾ ਜਿੱਥੇ ਤੁਹਾਨੂੰ ਹਰ ਰੋਜ਼ ਤੜਕੇ ਉੱਠਣ ਸਾਰ ਪੈਸੇ ਦੀ ਲੋੜ ਆ। ਆਪਣਾ ਤਾਂ ਜਿਹੜਾ ਇਕੋਨਮੀ ਦਾ ਮਾਡਲ ਆ ਉਹ ਕੁਛ ਹੋਰ, ਆਪਣਾ ਤਾਂ 6 ਮਹੀਨੇ ਸਰ ਜਾਂਦਾ, ਪਰ ਇੱਥੋਂ ਦਾ ਜਿਹੜਾ ਇਕੋਨਮੀ ਮਾਡਲ ਆ ਕੁਛ ਹੋਰ ਹੈ। ਸੋ ਇਹ ਜ਼ਰੂਰ ਆਪਣੇ ਲਈ ਜਿਹੜੀਆਂ ਮੇਰੇ ਖਿਆਲ ਦੇ ਨਾਲ ਚੰਗੀਆਂ ਗੱਲਾਂ ਹੋ ਨਿਬੜਨਗੀਆਂ ਜਦੋਂ ਲੋਕ ਵਧੀਆ ਆਈਡੀਆ, ਫਰੈਸ਼ ਆਈਡੀਆਜ਼ ਲੈ ਕੇ ਜਾਣਗੇ ਉੱਥੇ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਗੇ ਤਾਂ ਇਹਦੇ ਵਿੱਚੋਂ ਜ਼ਰੂਰ ਕੁਛ ਪੋਜ਼ਿਟਿਵ, ਕੁਛ ਸਕਾਰਾਤਮਕ ਨਿਕਲੂਗਾ ਜੀ। ਹਾਂਜੀ, ਤੇ ਜਿਹੜਾ ਆਪਾਂ ਸਟੀਫਨ ਹਾਰਪਰ ਦੀ ਗੱਲ ਕੀਤੀ ਸੀ, ਦੇਖੋ ਇੱਕ ਪਾਸੇ ਤਾਂ ਚਰਚਾਵਾਂ ਇਹ ਨੇ ਵੀ ਮੋਦੀ ਸਰਕਾਰ ਨੂੰ ਪਿਛਲੇ 6-7 ਸਾਲਾਂ ਦੇ ਵਿੱਚ ਉਹਨਾਂ ਦਾ ਪਹਿਲਾ ਇਹ G7 ਸਮਿਟ ਹੋਊਗਾ ਜਿਹਦੇ ਵਿੱਚ ਉਹਨਾਂ ਨੂੰ ਨਹੀਂ ਰੱਖਿਆ ਗਿਆ ਜਾਂ ਨਹੀਂ ਸੱਦਿਆ ਗਿਆ। ਪਰ ਸਟੀਫਨ ਹਾਰਪਰ ਬਾਰੇ ਕਾਫੀ ਖਬਰਾਂ ਸੁਣਦੇ ਆ ਵੀ ਉਹਨਾਂ ਦੀਆਂ ਭਾਰਤੀ ਮਸ਼ੀਨਰੀ ਦੇ ਨਾਲ ਨੇੜਤਾਵਾਂ ਜਾਂ ਹੋਰ ਐਸਾ ਕੁਛ। ਹਾਂਜੀ, ਸੋ ਜਿਹੜੇ ਸਟੀਫਨ ਹਾਰਪਰ ਜਿਹੜੀ ਨਾ ਇੱਕ ਸੰਸਥਾ ਹੈਗੀ ਆ ਜਿਹੜੀ ਐਡਵੋਕੇਸੀ ਗਰੁੱਪ ਹੈ, ਮੈਨੂੰ ਹੁਣ ਉਹਦਾ ਨਾਮ ਵਿਸਰ ਗਿਆ, ਉਹਦੇ ਮੈਂਬਰ ਨੇ। ਤੇ ਉਹ ਜਿਹੜੀ ਐਡਵੋਕੇਸੀ ਗਰੁੱਪ ਹੈ ਉਹ ਭਾਰਤ ਦੇ ਵਿੱਚ ਕੈਨੇਡੀਅਨ ਬਿਜ਼ਨਸ ਦੇ ਇੰਟਰਸਟ ਨੂੰ ਫਾਰਵਰਡ ਕਰਦੀ ਹੈ ਤੇ ਜਿਹੜੇ ਇੰਡੀਅਨ ਬਿਜ਼ਨਸਿਸ ਆ ਉਹਨਾਂ ਦੇ ਇੰਟਰਸਟ ਨੂੰ ਕੈਨੇਡਾ ਦੇ ਵਿੱਚ ਉਹਦੀ ਉਹ ਐਡਵੋਕੇਸੀ ਕਰਦੀ ਹੈ, ਜਿਵੇਂ ਆਪਾਂ ਕਹਿ ਲਈਏ ਉਹਦੀ ਸਪੋਰਟ ਕਰਦੀ ਹੈ। ਤੇ ਸੋ ਸਟੀਵਨ ਹਾਰਪਰ ਹੋਣਾ ਦੇ ਇਦਾਂ ਦੇ ਜਿਹੜੇ ਕੁਛ ਨਾ ਕੁਛ ਜਿਹੜੇ ਭਾਰਤ ਪੱਖੀ ਬਿਆਨ ਆ ਜਿਹੜੇ ਉਹ ਆਉਂਦੇ ਰਹਿੰਦੇ ਆ। ਉਹਦੇ ਵਿੱਚ ਜਿਹੜਾ ਰੀਸੈਂਟ ਬਿਆਨ ਉਹਨਾਂ ਨੇ ਬਰੈਂਪਟਨ ਦੇ ਵਿੱਚ ਇੱਕ ਜਿਹੜਾ ਗਾਲਾ ਸੀਗਾ, ਉਹਦੇ ਗਾਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਨੂੰ ਜਿਹੜੇ ਖਾਲਿਸਤਾਨ ਸਮਰਥਕ ਹੈਗੇ ਆ ਉਹਨਾਂ ਨਾਲੋਂ ਆਪਣੇ ਨਾਤੇ ਤੋੜ ਲੈਣੇ ਚਾਹੀਦੇ ਆ। ਸੋ ਮਤਲਬ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਲੈਰੀਫਾਈ ਕੀਤੀ ਆ ਵੀ ਹਾਂ, ਮੈਂ ਇਹ ਨਹੀਂ ਕਹਿ ਰਿਹਾ ਵੀ ਕੈਨੇਡਾ ਦੇ ਵਿੱਚ ਕਿਸੇ ਨੂੰ ਵੀ ਖਾਲਿਸਤਾਨ ਦਾ ਜਾਂ ਜਿਹੜਾ ਖਾਲਿਸਤਾਨ ਮੰਗਣ ਦਾ ਜਾਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਵੀ ਉਹ ਦੇਖੋ ਕੈਨੇਡਾ ਦੀ ਜਿਹੜੀ ਫਰੀडम ਆਫ ਸਪੀਚ ਜਿਹੜੀ ਰੈਗੂਲੇਸ਼ਨ ਹੈਗੀ ਆ ਉਹ ਹੱਕ ਨੂੰ ਦਿੰਦੀ ਹੈ ਸਾਰੇ ਜਿਹੜੇ ਕੈਨੇਡਾ ਦੇ ਸਿਟੀਜ਼ਨ ਹੈਗੇ। ਪਰ ਉਹ ਕਹਿੰਦੇ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਉਹਨਾਂ ਨਾਲ ਸੰਬੰਧ ਰੱਖਣ ਦਾ ਉਹ ਨਹੀਂ ਹੈਗਾ। ਇਹ ਬੜਾ ਦੇਖੋ ਇੱਕ ਐਕਸ ਪ੍ਰਾਈਮ ਮਿਨਿਸਟਰ ਤੋਂ ਜਿਹੜਾ ਇਦਾਂ ਦਾ ਬਿਆਨ ਆਉਣਾ ਹੈਗਾ ਤਾਂ ਥੋੜਾ ਆਪਾਂ ਕਹਿ ਲਈਏ ਵੀ ਥੋੜੀ ਧਿਆਨ ਤਾਂ ਮੰਗਦਾ ਹੀ ਹੈ। ਬਿਲਕੁਲ ਧਿਆਨ ਮੰਗਦਾ ਜੀ, ਕੋਈ ਵਧੀਆ ਗੱਲ ਨਹੀਂ ਹੈਗੀ। ਕਿਉਂਕਿ ਜਦੋਂ ਤੁਸੀਂ ਕਹਿ ਰਹੇ ਹੋ ਪੋਲੀਟੀਕਲ ਪਾਰਟੀ ਨੂੰ ਵੀ ਯਾਰ ਤੁਸੀਂ ਉਹਨਾਂ ਦਾ ਸੰਬੰਧ ਨਾਲ ਨਹੀਂ ਰੱਖਣਾ ਤਾਂ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਵੀ ਯਾਰ ਜੇ ਤੁਸੀਂ ਸਾਡੀ ਪੋਲੀਟੀਕਲ ਪਾਰਟੀ ਦੇ ਨਾਲ ਤੁਸੀਂ ਵਰਤਣਾ ਤਾਂ ਅਸੀਂ ਤੁਹਾਡੇ ਨਾਲ ਇਹ ਗੱਲ ਨਹੀਂ ਤੁਹਾਨੂੰ ਕਰਨ ਨਹੀਂ ਦੇਣੀ। ਸੋ ਉਹ ਕਾਈਂਡ ਆਫ ਡਿਫਰੈਂਟ ਤਰੀਕੇ ਨਾਲ ਫਰੀडम ਆਫ ਸਪੀਚ ਦਾ ਐਕਸਪ੍ਰੈਸ਼ਨ ਹੈ ਨਾ, ਕਿਉਂਕਿ ਹਰ ਇੱਕ ਬੰਦੇ ਦੇ ਮੋਟੀਵੇਟਿੰਗ ਫੈਕਟਰਸ ਹੁੰਦੇ ਆ।
ਹਨਾ। ਤੇ ਤੁਸੀਂ ਕਿਸੇ ਨੂੰ ਇਹ ਗੱਲ ਕਹਿ ਰਹੇ ਹੋ ਵੀ ਯਾਰ ਓਕੇ, ਜੇ ਤੂੰ ਇਸ ਪੋਲੀਟੀਕਲ ਪਾਰਟੀ ਦੇ ਵਿੱਚ ਵਿਚਰਨਾ ਜਾਂ ਤੂੰ ਸਾਤੋਂ ਕੋਈ ਕੰਮ ਕਰਾਉਣਾ, ਜੇ ਤੂੰ ਇਹ ਕੰਮ ਕਰੇਗਾ ਤਾਂ ਅਸੀਂ ਤੇਰੇ ਨਾਲ ਨਾਤਾ ਤੋੜ ਲੈਣਾ, ਤੇਰੇ ਨਾਲ ਕਰਨ ਨਹੀਂ ਦੇਣਾ। ਮੇਰੇ ਖਿਆਲ ਨਾਲ ਇਹਦੋਂ ਅੱਡ-ਅੱਡ ਮਸਲੇ ਹੋਣੇ ਚਾਹੀਦੇ ਨੇ। ਇਹਦੇ ਵਿੱਚ WSO ਨੇ ਤੇ ਜਿਹੜੀ ਸਿੱਖ ਫੈਡਰੇਸ਼ਨ ਕੈਨੇਡਾ ਹੈਗੀ ਆ, ਉਹਨਾਂ ਨੇ ਦੋਨਾਂ ਨੇ ਬੜਾ ਸਟਰੋਂਗਲੀ ਇਸ ਗੱਲ ਤੇ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਸਟੀਫਨ ਹਾਰਪਰ ਆ, ਉਹ ਇਸ ਮਸਲੇ ਦੇ ਵਿੱਚ ਜਿਹੜੀ ਭਾਰਤ ਦੀ ਬੋਲੀ ਆ ਉਹ ਬੋਲ ਰਹੇ ਆ ਵੀ ਕਿਉਂਕਿ ਭਾਰਤ ਕੰਟੀਨਿਊਸਲੀ ਇਹ ਗੱਲ ਕਹਿੰਦਾ ਵੀ ਜਿਹੜਾ ਕੈਨੇਡਾ ਦਾ ਸਿੱਖ ਹੈ ਉਹ ਅੱਤਵਾਦ ਨੂੰ ਬੜਾਵਾ ਦੇ ਰਿਹਾ, ਉਹ ਇੰਡੀਆ ਹੱਲਾਸ਼ੇਰੀ ਦੇ ਰਿਹਾ, ਜਦ ਕਿ ਕੈਨੇਡਾ ਦਾ ਸਟੈਂਡ ਹਮੇਸ਼ਾ ਤੋਂ ਹੀ ਇਹ ਤੇ ਬੜਾ ਉਹ ਹੈ ਵੀ ਅਸੀਂ ਇੱਕ ਭਾਰਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਇੱਕ ਸਿੰਗਲ ਜੁੜੇ ਹੋਏ ਭਾਰਤ ਨਾਲ ਹੀ ਅਸੀਂ ਵਰਤਣਾ ਚਾਹੁੰਦੇ ਹਾਂ, ਪਰ ਅਸੀਂ ਐਟ ਦਾ ਸੇਮ ਟਾਈਮ ਜਿਹੜੇ ਸਾਡੇ ਨਾਗਰਿਕ ਹੈ ਉਹਨਾਂ ਦੀਆਂ ਫਰੀਡਮ ਆਫ ਸਪੀਚ ਹੈ ਜਾਂ ਜਿਹੜੀ ਉਹਨਾਂ ਦੀਆਂ ਬੇਸਿਕ ਮੰਗਾਂ ਹੈਗੀਆਂ, ਇੰਟਰਫੇਅਰ ਨਹੀਂ ਕਰ ਸਕਦੇ। ਸੋ ਇਹ ਇੱਥੇ ਹੀ ਜਿਹੜਾ ਕੈਨੇਡਾ ਤੇ ਇੰਡੀਆ ਦਾ ਜਿਹੜਾ ਹਮੇਸ਼ਾ ਉਹ ਚੱਲਦਾ ਰਹਿੰਦਾ ਵੀ ਉਹ ਕਹਿੰਦਾ ਵੀ ਨਹੀਂ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਵੀ ਅਸੀਂ ਦੱਬ ਲੈਂਦੇ, ਉਹਨਾਂ ਦੇ ਖਾਤੇ ਸੀਲ ਕਰ ਲਓ, ਉਹਨਾਂ ਨੂੰ ਬੋਲਣ ਨਾ ਦਿਓ ਜਾਂ ਉਹਨਾਂ ਤੇ ਐਕਸ਼ਨ ਲਓ, ਤੇ ਕੈਨੇਡਾ ਕਹਿੰਦਾ ਵੀ ਨਹੀਂ, ਵੀ ਜਿਹੜੇ ਸਾਡੇ ਲਾਜ਼ ਹੈ, ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਹੈ, ਉਹ ਇਹ ਚੀਜ਼ ਪੀਸਫੁਲ ਢੰਗ ਨਾਲ ਇਸ ਚੀਜ਼ ਨੂੰ ਅਲਾਉ ਕਰਦੇ, ਤੇ ਜਿਹੜੀ ਵੀ ਕੈਨੇਡਾ ਦੇ ਵਿੱਚ ਜਿਹੜੀ ਇਹ ਐਕਟੀਵਿਟੀ ਹੈਗੀ ਉਹ ਸੋ ਫਾਰ ਪੀਸਫੁਲ ਹੀ ਹੈ। ਦੇਖੋ, ਦੇਸ਼ ਕਿਸੇ ਬੰਦੇ ਦੀ ਮਰਜ਼ੀ ਨਾਲ ਤਾਂ ਨਹੀਂ ਚੱਲਦੇ, ਦੇਸ਼ ਕਿਸੇ ਸਿਧਾਂਤ ਤੇ ਚੱਲਦੇ ਨੇ, ਕਿਸੇ ਕੰਸਟੀਟਿਊਸ਼ਨ ਦੇ ਨਾਲ ਦੇਸ਼ ਚੱਲਦੇ ਨੇ। ਕੈਨੇਡਾ ਨੂੰ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਕੈਨੇਡਾ ਦੀਆਂ ਕੰਸਟੀਟਿਊਸ਼ਨਲ ਵੈਲਿਊਜ਼ ਦੇ ਉੱਤੇ ਗੌਰ ਕਰਨਾ ਪਊਗਾ। ਕੈਨੇਡਾ ਦੇ ਵਿੱਚ ਕਾਮਾਗਾਟਾ ਮਾਰੂ ਘਟਨਾ ਵਾਪਰੀ ਔਰ ਉਹਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਉਹਨਾਂ ਸਮਿਆਂ ਦੇ ਵਿੱਚ, ਔਰ ਬਾਅਦ ਦੇ ਵਿੱਚ ਵੀ ਕੈਨੇਡਾ ਨੇ ਇਹ ਮਹਿਸੂਸ ਕੀਤਾ ਕਿ ਇਹ ਸਾਡੇ ਤੇ ਇੱਕ ਧੱਬੇ ਵਾਂਗ ਆ, ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮਾਫੀ ਮੰਗੀ। ਹਾਲਾਂਕਿ ਤੀਜੇ ਘੱਲੂਘਾਰੇ ਜਿਸ ਦੀ ਆਪਾਂ ਸ਼ੁਰੂਆਤ ਕੀਤੀ ਹੈ, ਰਾਹੁਲ ਗਾਂਧੀ ਮਲਮੀ ਜੀਵ ਨਾਲ ਕਹਿ ਗਿਆ ਵੀ ਸਾਡੇ ਉਹ ਤੋਂ ਹੋਇਆ, ਪਰ ਲੋੜ ਆ ਵੀ ਇਹਨੂੰ ਇਸ ਮਾਮਲੇ ਨੂੰ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਚੁੱਕ ਕੇ ਉੱਥੇ ਕਬੂਲਿਆ ਜਾਵੇ ਕਿ ਹਾਂ ਇਹ ਗਲਤ ਹੋਇਆ, ਮਨੁੱਖਤਾ ਦਾ, ਸਿੱਖਾਂ ਦਾ ਘਾਣ ਹੋਇਆ, ਉਹਨਾਂ ਦੀ ਅਕਾਦਤ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸੇ ਤਰ੍ਹਾਂ ਦਾ ਆਪਾਂ ਮਾਮਲਾ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਬੱਚੇ ਛੋਟੇ ਜਿਹੜੇ ਮਾਰੇ ਗਏ, ਉਹਨਾਂ ਮਾਮਲਿਆਂ ਦੇ ਵਿੱਚ ਵੀ ਇਹਨਾਂ ਨੇ ਮਾਫੀਆਂ ਮੰਗੀਆਂ ਕਿ ਹਾਂ ਇੱਥੇ ਜੋ ਰੈਜ਼ੀਡੈਂਸ਼ੀਅਲ ਸਕੂਲ ਰੈਜ਼ੀਡੈਂਸ਼ੀਅਲ ਸਕੂਲ ਵਾਲਾ ਮਸਲਾ। ਸੋ ਇੱਥੋਂ ਤੁਹਾਨੂੰ ਪਤਾ ਤਾਂ ਲੱਗਦਾ ਕਿ ਵਾਕਈ ਇਹ ਕਹਿੰਦੇ ਨੇ ਕਿ ਠੀਕ ਹੈ, ਸਾਡੀ ਭਾਰਤ ਦੇ ਨਾਲ ਸਾਡੇ ਲਿਹਾਜ਼ ਨੇ, ਸਾਡੇ ਇੰਟਰਸਟ ਨੇ, ਕੂਟਨੀਤਿਕ ਤੌਰ ਤੇ ਸਾਨੂੰ ਉਸ ਚੀਜ਼ਾਂ ਜਿਹੜੀਆਂ ਨੇ ਦੇਖਣੀਆਂ ਪੈਂਦੀਆਂ ਨੇ, ਪਰ ਜਦੋਂ ਗੱਲ ਕਰਦੇ ਨੇ ਕਿ ਅਸੀਂ ਵਿਅਕਤੀ ਵਿਸ਼ੇਸ਼ ਦੀ ਇੱਕ ਜਿਹੜੀ ਬੋਲਣ ਦੀ ਆਜ਼ਾਦੀ ਆ, ਫਰੀਡਮ ਆਫ ਸਪੀਚ ਆ, ਰਾਈਟ ਆਫ ਐਕਸਪ੍ਰੈਸ਼ਨ, ਇਹਨੂੰ ਅਸੀਂ ਨਹੀਂ ਰੋਕ ਸਕਦੇ, ਤਾਂ ਉਹ ਫਿਰ ਪਤਾ ਲੱਗਦਾ ਕਿ ਹਾਂ ਇੱਕ ਪਾਸੇ ਤਾਂ ਭਾਰਤ ਵਰਗਾ ਮੁਲਕ ਉਹ ਕਵੇ ਕੌਮਾਂਤਰੀ ਪੱਧਰ ਤੇ ਆ ਕੇ ਕਿ ਬਈ ਅਸੀਂ ਨਹੀਂ ਰੁਕਦੇ, ਫਿਰ ਤਾਂ ਲੋਕ ਲਿਸਟਾਂ ਕੱਢ ਕੇ ਫੜਾ ਦੇਣਗੇ ਕਿ ਭਾਈ ਆ ਜਿਹੜੇ ਤੁਸੀਂ ਮਾਰਤੇ ਜਾਂ ਜਿਹੜੇ ਤੁਸੀਂ ਜੇਲ੍ਹਾਂ 'ਚ ਰੱਖੀ ਬੈਠੇ ਹੋ ਇਹ ਕੌਣ ਨੇ, ਇਹ ਸਾਨੂੰ ਦੱਸ ਦਿਓ ਕਿਹੜੀ ਕੈਟਾਗਰੀ ਦੇ ਵਿੱਚ ਪਾਏ ਨੇ। ਪਰ ਜਦੋਂ ਕੈਨੇਡਾ ਵਰਗਾ ਮੁਲਕ ਹੈ ਨਾ, ਤਾਂ ਫਿਰ ਉੱਥੇ ਸਾਨੂੰ ਪਤਾ ਲੱਗਦਾ ਵੀ ਹਾਂ ਕੁਛ ਕੁ ਵੈਲਿਊਜ਼ ਜਿਹੜੀਆਂ ਨੇ ਉਹ ਦੇਸ਼ਾਂ ਨੇ ਬਚਾਈਆਂ ਹੋਈਆਂ ਨੇ, ਔਰ ਇਸੇ ਕਰਕੇ ਆਪਾਂ ਦੇਖਦੇ ਹਾਂ ਵੀ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਬੜੀ ਬੇਬਾਕੀ ਦੇ ਨਾਲ, ਬੜੀ ਖੁੱਲ੍ਹਦਿਲੀ ਦੇ ਨਾਲ ਜਿਹੜੀ ਇਸ ਆਪਣੇ ਵੱਖਰੇ ਮੁਲਕ ਦੀ ਇੱਕ ਆਵਾਜ਼ ਆ ਉਹ ਚੁੱਕਦੇ ਨੇ। ਸਰੀ ਦੇ ਵਿੱਚ ਮੇਰੇ ਖਿਆਲ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਨਗਰ ਕੀਰਤਨ ਸ਼ਾਇਦ 5 ਤੋਂ 7 ਲੱਖ ਦੀ ਗਿਣਤੀ ਹੁੰਦੀ ਹੈ ਸਿੱਖਾਂ ਦੇ ਵਿੱਚ, ਵਿਸ਼ਵ ਭਰ ਦੇ ਵਿੱਚ ਉਹਦੀ ਆਪਣੀ ਵੱਡੀ ਗਿਣਤੀ ਹੈ, ਆਪਣੀ ਵੱਡੀ ਇੱਕ ਜਿਵੇਂ ਆਪਾਂ ਕਹ ਲਈਏ ਇੰਪੋਰਟੈਂਸ ਜੇ ਆਪਾਂ ਨਗਰ ਕੀਰਤਨ ਦੇ ਲਿਹਾਜ਼ ਤੋਂ ਦੇਖੀਏ। ਜਾਂਦੇ ਗੱਲ ਕਰੀਏ ਕੈਨੇਡਾ ਦੇ ਵਿੱਚ ਸ਼ਾਇਦ ਹੀ ਕੋਈ ਟਾਵਾਂ ਬੰਦਾ ਹੋਊਗਾ ਜਿਹਦੇ ਡਰਾਇੰਗ ਰੂਮ ਦੇ ਵਿੱਚ ਵਿਆਜ ਦਰਾਂ ਦੀ ਚਰਚਾ ਨਾ ਹੁੰਦੀ ਹੋਊਗੀ, ਗੁਰਜਸਪਾਲ ਸਿੰਘ ਜੀ, ਤੇ ਇਹਦੇ ਬਾਰੇ ਜ਼ਰੂਰ ਚਰਚਾ ਕਰਦੇ ਹੋ ਵੀ ਕੈਨੇਡਾ ਨੇ ਕਹਿੰਦੇ ਜਿਹੜੇ ਵਿਆਜ ਦਰ ਆ ਉਹ ਘਟਾਉਣ ਬਾਰੇ ਕੋਈ ਅਪਡੇਟ ਆ ਜਾਂ ਉਹਦੇ ਬਾਰੇ ਕੋਈ ਤਾਜ਼ਾ ਕੋਈ ਜਾਣਕਾਰੀ ਹੈ? ਹਾਂਜੀ, ਸੋ ਕੈਨੇਡਾ ਦੇ ਵਿੱਚ ਜਿਹੜਾ ਇੰਟਰਸਟ ਰੇਟ ਹੈਗਾ ਜੀ, ਜਿਹੜੀਆਂ ਸਾਡੇ ਮੌਰਗੇਜਾਂ ਨੇ ਨਾ, ਉਹ ਜਾਂ ਤਾਂ 5 ਸਾਲ ਦੀ ਫਿਕਸ ਹੁੰਦੀ ਹੈ ਜਾਂ ਵੇਰੀਏਬਲ ਹੁੰਦੀ ਹੈ। ਸੋ ਅਮਰੀਕਾ ਨਾਲੋਂ ਕਿਵੇਂ ਅੱਡ ਹੈ ਜੀ, ਅਮਰੀਕਾ ਦੇ ਵਿੱਚ ਲੋਕੀ ਜਦੋਂ ਘਰ ਲੈਂਦੇ ਨੇ ਤੇ ਉਹ 25 ਸਾਲ ਲਈ ਆਪਣੀ ਮੌਰਗੇਜ ਦਾ ਇੰਟਰਸਟ ਰੇਟ ਫਿਕਸ ਕਰਾ ਲੈਂਦੇ ਆ। ਸੋ ਉਹਨਾਂ ਦੀ ਅਗਲੇ 25 ਸਾਲ ਉਹ ਕਿਸ਼ਤ ਸੇਮ ਹੀ ਰਹਿੰਦੀ ਹੈ। ਅਮਰੀਕਾ ਦੇ ਵਿੱਚ ਇੱਕੋ ਵਾਰੀ ਕੋਵਿਡ ਵੇਲੇ ਜਦੋਂ ਇੰਟਰਸਟ ਵਿਆਜ ਦਰਾਂ ਬਹੁਤ ਘਟ ਗਈਆਂ, ਲੋਕਾਂ ਨੇ ਆਪਣੀਆਂ ਮੌਰਗੇਜਾਂ ਤੋੜ ਕੇ ਦੁਬਾਰਾ ਕੀਤੀਆਂ, ਰੀਫਾਈਨੈਂਸ ਜਿਹਨੂੰ ਆਪਾਂ ਕਹਿੰਦੇ ਹਾਂ, ਕਰਵਾਈਆਂ। ਕੈਨੇਡਾ ਦੇ ਵਿੱਚ ਹਰ 5 ਸਾਲ ਬਾਅਦ ਜਿਹੜੀ ਤੁਹਾਡੀ ਮੌਰਗੇਜ ਹੈ, ਰੀਫਾਈਨੈਂਸ ਤਾਂ ਨਹੀਂ ਹੁੰਦੀ, ਪਰ ਉਹ 5 ਸਾਲ ਬਾਅਦ ਜਿਹੜੀ ਵਿਆਜ ਦਰ ਹੈ ਉਹ ਜਿਹੜੀ ਉਸ ਵੇਲੇ ਦੀ ਵਿਆਜ ਦਰ ਦੇ ਨਾਲ ਅਪਡੇਟ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਮੈਂ 2015 ਦੇ ਵਿੱਚ ਘਰ ਲਿਆ ਤੇ ਜਿਹੜੀ ਮੇਰੀ 2015 ਦੇ ਵਿੱਚ ਵਿਆਜ ਦਰ ਸੀਗੀ ਉਹ 2020 ਤੱਕ ਰਹੀ, ਤੇ ਜਦੋਂ 2020 ਦੇ ਵਿੱਚ ਵਿਆਜ ਦਰ ਮਤਲਬ ਮੇਰਾ ਦੁਬਾਰਾ 5 ਸਾਲ ਲਈ ਰੀਨਿਊਅਲ ਹੋਇਆ, ਤਾਂ ਮੈਂ 2020 ਦੀ ਵਿਆਜ ਦਰ ਦੇ ਹਿਸਾਬ ਨਾਲ ਮੇਰਾ ਘਰ ਅਗਲੇ 5 ਸਾਲਾਂ ਲਈ ਫਿਰ ਉਹਦੇ ਨਾਲ ਮੇਰੀ ਕਿਸ਼ਤ ਚੇਂਜ ਹੋ ਗਈ। ਹੁਣ 2025 ਦੇ ਵਿੱਚ ਮੇਰੀ ਦੁਬਾਰਾ ਰੀਨਿਊਅਲ ਹੈ, ਤੇ ਉਹਦੇ ਵਿੱਚ ਹੁਣ ਮੈਟਰ ਕਰਦਾ ਵੀ ਇਸ ਵੇਲੇ ਬੈਂਕ ਆਫ ਕੈਨੇਡਾ ਨੇ ਕੀ ਵਿਆਜ ਦਰ ਸੈੱਟ ਕੀਤੀ ਹੋਈ ਹੈ, ਉਸ ਵਿਆਜ ਦਰ ਦੇ ਹਿਸਾਬ ਨਾਲ ਮੇਰੀ ਅਗਲੇ 50 ਸਾਲਾਂ ਦੀ ਕਿਸ਼ਤ ਸੈੱਟ ਹੋਣੀ ਹੈ। ਠੀਕ ਹੈ ਜੀ। ਹੈਗੀ 25 ਸਾਲ ਦੀ ਹੈ, ਪਰ ਉਹ ਜਿਹੜੀ ਵਿਆਜ ਦਰ ਹੈ ਉਹ ਹਰ 5 ਸਾਲ ਬਾਅਦ ਰੀਨਿਊ ਹੁੰਦੀ ਹੈ। ਸੋ ਕੋਵਿਡ ਤੋਂ ਬਾਅਦ ਜਿਹੜੀ ਇੱਕੋ ਦਮ ਬਹੁਤ ਜ਼ਿਆਦਾ ਇਨਫਲੇਸ਼ਨ ਆਈ ਹੈ, ਕੋਵਿਡ ਵੇਲੇ ਵਿਆਜ ਦਰਾਂ ਬਿਲਕੁਲ ਜ਼ੀਰੋ ਤੇ ਚਲੀਆਂ ਗਈਆਂ ਸੀ,
ਫਿਰ ਕੋਵਿਡ ਤੋਂ ਬਾਅਦ ਇਨਫਲੇਸ਼ਨ ਆ ਗਈ, ਬਹੁਤ ਜ਼ਿਆਦਾ ਇਨਫਲੇਸ਼ਨ ਆਈ, ਉਹਨੂੰ ਨੱਥ ਪਾਉਣ ਲਈ ਜਿਹੜੀ ਵਿਆਜ ਦਰ ਹੈ ਉਹ 4.25 ਤੇ ਚਲੀ ਗਈ। ਇਹ ਸਰਕਾਰੀ ਵਿਆਜ ਦਰ ਹੈ। ਸੋ ਉਸ ਤੋਂ ਬਾਅਦ ਜਿਹੜੀ ਬੈਂਕ ਦੀ ਵਿਆਜ ਦਰ ਹੈ ਉਹ ਤੋਂ 2 ਜਾਂ 2.25% ਉੱਤੇ ਹੁੰਦੀ ਹੈ। ਵੀ ਮਤਲਬ ਜਦੋਂ ਪੂਰੀ ਪੀਕ ਵਿਆਜ ਦਰ ਤੇ ਲੋਕਾਂ ਨੇ ਘਰ ਲਈ ਤਾਂ ਉਹਨਾਂ ਨੂੰ ਕਿਸੇ ਨੂੰ 6.25 6.40 ਇੰਨੇ ਤੇ ਮਿਲੇ ਆ। ਹੁਣ ਜਿਹਦੀ ਕਿਸੇ ਨੇ 3% ਤੇ ਘਰ ਲਿਆ, ਮੰਨ ਲਓ 5 ਲੱਖ ਦਾ ਘਰ ਹੈ, 5 ਲੱਖ ਦਾ ਘਰ ਕਿਸੇ ਨੇ 3% ਤੇ ਲਿਆ ਤੇ ਕਿਸੇ ਨੇ 6.5% ਤੇ ਲਿਆ, ਉਹਦਾ ਕਿਸ਼ਤ ਦਾ ਅੱਧੋ ਅੱਧ ਦਾ ਫਰਕ ਹੈ ਜੀ। ਉਹਦੀ ਕਿਸ਼ਤ ਮਹੀਨੇ ਦੀ ਕਿਸ਼ਤ 1300 ਹੈ ਤੇ ਜਿਹੜਾ ਦੂਜਾ ਬੰਦਾ ਉਹਦੀ ਮਹੀਨੇ ਦੀ ਵੱਧ ਵਿਆਜ ਵਾਲਾ 2300 2400 ਹੈ ਜੀ। ਤੇ ਉਹ ਤੁਸੀਂ ਦੇਖੋ ਮਹੀਨੇ ਦੀ ਕਿਸ਼ਤ ਦਾ ਇੰਨਾ ਫਰਕ ਪੈ ਜਾਂਦਾ। ਸੋ ਹੁਣ ਇਸ ਤੋਂ ਬਾਅਦ ਹੁਣ ਜਦੋਂ ਫਿਰ ਦੁਬਾਰਾ ਰਿਸੈਸ਼ਨ ਸ਼ੁਰੂ ਹੋਇਆ ਤੇ ਹੁਣ ਤੱਕ ਜਿਹੜਾ ਬੈਂਕ ਆਫ ਕੈਨੇਡਾ ਉਹ 4 ਵਾਰੀ ਆਪਣੀ ਵਿਆਜ ਦਰ ਘਟਾ ਚੁੱਕਿਆ। ਜਿਹੜੀ ਇਸ ਵੇਲੇ ਦੀ ਜਿਹੜੀ ਬੈਂਕ ਆਫ ਕੈਨੇਡਾ ਦੀ ਵਿਆਜ ਦਰ ਉਹ ਹੈਗੀ ਆ 2.75% ਤੇ ਆਸ ਸੀਗੀ ਵੀ ਉਹਨੂੰ ਜਿਹੜਾ 1/4% 0.25% ਹੋਰ ਘਟਾ ਕੇ ਉਹਨੂੰ 2.5% ਤੇ ਲੈ ਜਾਊਗਾ, ਜਿਹਦੇ ਨਾਲ ਜਿਹੜਾ ਹੋਰ ਵਿਆਜ ਦਰਾਂ ਦਾ ਫਰਕ ਪੈਣ ਦਾ ਅਸਰ ਸੀਗਾ। ਉਸ ਜਿਹੜੀ ਉਹ ਵਿਆਜ ਦਰਾਂ ਦੀ ਅਨਾਉਂਸਮੈਂਟ ਅੱਜ ਸਵੇਰੇ ਹੋਈ ਹੈ, ਪਰ ਉਹ ਬੈਂਕ ਆਫ ਕੈਨੇਡਾ ਨੇ ਉਹ ਵਿਆਜ ਦਰ ਚੇਂਜ ਨਹੀਂ ਕੀਤੀ। ਉਹਦੇ ਵਿੱਚ ਬੈਂਕ ਆਫ ਦੇ ਆਰ ਜਿਹੜੀ ਬੈਂਕ ਆਫ ਕੈਨੇਡਾ ਉਹਨੇ ਬੜੀ ਫਾਈਨ ਜੀ ਲਾਈਨ ਕਰਨੀ ਹੁੰਦੀ ਹੈ, ਕਿਉਂਕਿ ਇੱਕ ਪਾਸੇ ਤਾਂ ਜਿਹੜੀ ਕੈਨੇਡਾ ਜਿਹੜੀ ਅਮਰੀਕਾ ਤੇ ਕੈਨੇਡਾ ਦੀ ਟ੍ਰੇਡ ਵਾਰ ਚੱਲ ਰਹੀ ਹੈ, ਉਹ ਰਿਸੈਸ਼ਨ ਨੂੰ ਡਰਾਈਵ ਕਰ ਰਹੀ ਹੈ, ਵੀ ਜਿਹਦੇ ਕਰਕੇ ਮੰਦੀ ਆ ਰਹੀ ਹੈ। ਪਰ ਐਟ ਦਾ ਸੇਮ ਟਾਈਮ ਸਪਲਾਈ ਚੇਨ ਹੋਣ ਨਾਲ ਚੀਜ਼ਾਂ ਦੀ ਕੀਮਤ ਵੱਧ ਰਹੀ ਹੈ, ਜਿਹੜੀ ਇਨਫਲੇਸ਼ਨ ਨੂੰ ਡਰਾਈਵ ਕਰ ਰਹੀ ਹੈ। ਸੋ ਹੁਣ ਬੈਂਕ ਆਫ ਕੈਨੇਡਾ ਨੂੰ ਜਦੋਂ ਇਨਫਲੇਸ਼ਨ ਆਉਂਦੀ ਹੈ ਤਾਂ ਉਹਨਾਂ ਨੂੰ ਵਿਆਜ ਦਰਾਂ ਘਟਾਉਣੀਆਂ ਪੈਂਦੀਆਂ ਨੇ, ਜਦੋਂ ਵਿਆਜ ਦਰਾਂ ਵਧਾਉਣੀਆਂ ਪੈਂਦੀਆਂ, ਜਦੋਂ ਰਿਸੈਸ਼ਨ ਆਉਂਦੀ ਹੈ ਤਾਂ ਉਹਨਾਂ ਨੂੰ ਵਿਆਜ ਦਰਾਂ ਘਟਾਉਣੀਆਂ ਪੈਂਦੀਆਂ ਨੇ। ਸੋ ਹੁਣ ਉਹ ਰਿਸੈਸ਼ਨ ਤੇ ਉਹਦੇ ਵਿੱਚ ਲੁੱਕਾ ਛਿਪੀ ਚੱਲ ਰਹੀ ਹੈ। ਬਹੁਤ ਜ਼ਿਆਦਾ ਲੋਕਾਂ ਨੂੰ ਇਨਕਲੂਡਿੰਗ ਮੈਨੂੰ ਆਸ ਸੀਗੀ ਵੀ ਅੱਜ ਜਿਹੜੀ ਵਿਆਜ ਦਰ ਦੀ ਅਨਾਉਂਸਮੈਂਟ ਹੈ ਉਹਦੇ ਵਿੱਚ ਕੋਈ ਹੋਰ ਥੋੜੀ ਰਾਹਤ ਮਿਲੂਗੀ, ਪਰ ਬੈਂਕ ਆਫ ਕੈਨੇਡਾ ਨੇ ਅੱਜ ਜਿਹੜਾ ਵਿਆਜ ਦਰ ਨੂੰ ਬਿਨਾਂ ਬਦਲਣ ਦਾ ਫੈਸਲਾ ਲਿਆ। ਹੁਣ ਜਿਹੜੀ ਅਗਲੀ ਵਿਆਜ ਦਰ ਦੀ ਅਨਾਉਂਸਮੈਂਟ ਆ ਉਹ ਮੇਰੇ ਖਿਆਲ ਨਾਲ ਹੋਰ 2 ਮਹੀਨੇ ਤੱਕ ਦੁਬਾਰਾ ਹੋਊਗੀ। ਜੀ ਗੁਰਜਸਪਾਲ ਸਿੰਘ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਨਾਲ ਇੰਨੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਗੁਰਜਸਪਾਲ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਦਲਵਿੰਦਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਬੂ ਧਾਬੀ ਦੇ ਵਿੱਚ ਬੜੀ ਬਦਸਲੂਕੀ ਕੀਤੀ ਗਈ ਹੈ, ਉਹਨਾਂ ਮਸਲਿਆਂ ਤੋਂ ਲੈ ਕੇ ਘੱਲੂਘਾਰੇ ਤੀਜੇ ਦੇ ਸੰਬੰਧ ਦੇ ਵਿੱਚ, ਤੇ ਇਹਦੇ ਨਾਲ ਕੈਨੇਡਾ ਦੀ ਇਕੋਨਮੀ, ਸਟੀਫਨ ਹਾਰਪਰ ਤੇ ਹੋਰ ਜਿਹੜੇ ਮਸਲੇ ਸੀਗੇ, ਹਰਜੀਤ ਸਿੰਘ ਢੱਡਾ ਕਤਲ ਮਾਮਲੇ ਦੇ ਨਾਲ ਆਪਾਂ ਜੁੜੇ ਜਿਹੜੀਆਂ ਅਪਡੇਟ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।